ਇਹ ਉਧਰ ਵੀ ਸੀਗੇ ਤੇ ਇੱਧਰ ਵੀ ਸੀਗੇ ਇੱਧਰ ਵੀ ਹੈਗੀ ਤੇ ਆਮ ਜਨਤਾ ਉਹਦੇ ਚ ਪਰੇਸ਼ਾਨ ਹੋਈ। ਮਾਰੀ ਗਈ, ਉਹ ਗਰੀਬ ਮਾਰੇ ਗਏ ਲੋਕ, ਭਾਵੇਂ ਗਰੀਬ ਸੀ ਭਾਵੇਂ ਨਹੀਂ, ਹਾਂਜੀ ਉਹ ਮਦਦ ਕਰਕੇ ਮਾਰੇ ਗਏ ਲੋਕ। ਨਹਿਰ ਦੇ ਵਿੱਚ ਫਿਰ ਨਾਸ਼ਾਂ ਗਣੀਆਂ ਨਹੀਂ ਜਾਂਦੀਆਂ ਸੀ ਕਿੰਨੀਆਂ ਜਾਂਦੀਆਂ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾਰ ਨੀ। ਆ ਗਿਆ ਨੀ ਬਨਜਾਰਾ ਲੈ ਲਾ ਭਾਬੀ ਚੂੜੀਆਂ। ਹਾਂਜੀ ਬੜਾ ਪੁਰਾਣਾ ਗਾਣਾ ਅੰਕਲ ਜੀ। ਹਾਂਜੀ ਅਸੀਂ ਤੇ ਮਰਾਸੀ ਹੁੰਦੇ ਆ, ਸਾਨੂੰ ਤੇ ਇੱਕੋ ਹੀ ਗੋਲੀ ਬਹੁਤ ਹੈ, ਬਾਕੀ ਕੱਢ ਲੈ ਤੂੰ ਨਵਾਬ ਸਾਹਿਬ ਕਿਸੇ ਹੋਰ ਦੇ ਕੰਮ ਆਉਣਗੇ। ਹਾਂ ਬਾਕੀ ਕੀ ਕਰਨੀ ਹੈ, ਸਾਡੇ ਤਾਂ ਦੀ ਮਰਾਸੀ ਹੁੰਦੇ ਇੱਕੋ ਹੀ ਲੰਘ ਜੂਗੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਬਾਰ ਨੀ। ਉਹ ਫਿਰ ਐਸਡੀਓ ਉਹਨਾਂ ਦੇ ਮੋਢੇ ਤੇ ਲਾਲ ਟਾਕੀ ਲਾਉਣ ਲੱਗ ਗਿਆ ਇੱਥੇ। ਜੇ ਮੰਨ ਲਓ ਵੀ ਇਹ ਨਿਸ਼ਾਨੀ ਨਿਸ਼ਾਨੀ ਮੰਨ ਲਓ ਵੀ ਇਹ ਨਿਸ਼ਾਨਾ, ਇੱਕ ਟੱਗਾ ਤੇਰਾ ਤੇ ਇੱਕ ਮੇਰਾ, ਇਹ ਤੂੰ ਵਾਹ ਲਿਆ ਕਰ, ਡੱਗੇ ਸਾਡੇ ਤੇ ਤੀਜਾ ਹੋ ਜਾ। ਤੀਜਾ ਹੋ ਜਾ। ਤਿੰਨ ਹੋ ਗਏ ਕਾਲ ਮਗਰ। ਇਹ ਸਾਡੇ ਨਾਲ ਕਮੂਆਂ ਨੇ ਵਾਹੀ ਕੀਤੀ ਹੈ। ਇੱਕ ਵਾਰ ਨੀ। ਬਜ਼ੁਰਗੋ, ਮਿੱਤਰੋ, ਦੋਸਤੋ, ਅੱਜ ਪੰਜਾਬੀ ਲੈ ਟੀਮ ਟ੍ਰੇਸੀ ਕੈਲੀਫੋਰਨੀਆ ਵਿੱਚ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ। 1947 ਦੀਆਂ ਜੋ ਦਰਦਾਂ ਬਾਰੇ ਪੁੱਛਦੇ ਹਾਂ, ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ ਆ। ਬਹੁਤ ਲੋਕ ਪੁੱਛਦੇ ਨੇ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਲੈ ਕੇ ਆਉਂਦੇ ਆ। ਸਾਡੇ ਲੈ ਕੇ ਆਉਣ ਦਾ ਮਕਸਦ ਇਹ ਆ ਵੀ ਇਹਨਾਂ ਬਜ਼ੁਰਗਾਂ ਨਾਲ ਜੋ ਹੋਇਆ ਇਹ ਨਹੀਂ ਭੁੱਲਦੇ। ਜਦੋਂ ਇਹਨਾਂ ਨਾਲ ਗੱਲਬਾਤ ਕਰੀਦੀ ਆ, ਇਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ ਆ। ਪੰਜਾਬੀ ਲੈ ਟੀਮ ਦਾ ਕੋਈ ਮਕਸਦ ਨਹੀਂ ਇੰਡੀਆ ਜਾਂ ਪਾਕਿਸਤਾਨ ਦੇ ਵਿੱਚ ਕਿਸੇ ਕਿਸਮ ਦਾ ਮਸਲਾ ਖੜਾ ਕਰਨਾ। ਅਸੀਂ ਤਾਂ ਪਿਆਰ ਨੂੰ ਪ੍ਰਮੋਟ ਕਰ ਰਹੇ ਹਾਂ। ਗੱਲ ਕਰਨ ਦਾ ਮਤਲਬ ਇਹ ਆ, ਅਸੀਂ ਬਜ਼ੁਰਗਾਂ ਦੇ ਨਾਲ ਇਹਨਾਂ ਦੀ ਇੱਕ ਮੈਮਰੀ, ਕੀ ਹੋਇਆ, ਕਾਹਤੋਂ ਹੋਇਆ, ਕਿਹਨ ਕੀਤਾ, ਇਹ ਸਾਡੇ ਵਾਸਤੇ ਦੀ ਗੱਲ ਨਹੀਂ। ਅਸੀਂ ਤਾਂ ਹੁਣ ਇਹਨਾਂ ਨਾਲ ਮਿਲਦੇ ਹਾਂ। ਆਓ ਅੱਜ ਇਹਨਾਂ ਨੂੰ ਪੁੱਛਦੇ ਹਾਂ ਵੀ ਕੀ ਹੋਇਆ, ਕਿੱਥੇ ਹੋਇਆ, ਕਾਹਤੋਂ ਹੋਇਆ। ਪਹਿਲਾਂ ਅੰਕਲ ਜੀ ਆਪਣਾ ਨਾਂ ਦੱਸੋ। ਆਪਣਾ ਨਾਂ ਕੀ ਹੈ ਜੀ? ਮੇਰਾ ਨਾਮ ਮੁਖਤਿਆਰ ਸਿੰਘ ਹੈ। ਮੁਖਤਿਆਰ ਸਿੰਘ। ਮੁਖਤਿਆਰ ਸਿੰਘ। ਹਾਂਜੀ। ਆਪਣੇ ਫਾਦਰ ਸਾਹਿਬ ਕੀ ਨਾਂ ਸੀ ਜੀ? ਪਿਤਾ ਦਾ ਨਾਮ ਮੇਹਰ ਸਿੰਘ। ਮੇਹਰ ਸਿੰਘ। ਦਾਦੇ ਦਾ ਨਾਮ ਪ੍ਰੇਮ ਸਿੰਘ। ਪ੍ਰੇਮ ਸਿੰਘ। ਤੈਨੂੰ ਸਾਰਾ ਯਾਦ ਹੈ ਜੀ। ਤੇ ਆਪਣੇ ਕਿਹੜੀ ਜਗ੍ਹਾ ਆਪਣਾ ਜਨਮ ਹੋਇਆ ਜੀ? ਜਨਮ ਤਾਂ ਮੇਰਾ ਹੋਇਆ ਮੁਕਤਸਰ ਦੇ ਨੇੜੇ ਆ, ਪਿੰਡ ਝਵੇਲ ਵਾਲੀ। ਝਵੇਲ ਵਾਲੀ, ਮੁਕਤਸਰ ਲਾਗੇ। ਹਾਂਜੀ। ਅੱਛਾ ਜੀ। ਤੁਸੀਂ ਉੱਥੇ ਸਕੂਲੇ ਗਏ ਕਿ ਆਪਣੇ ਮੁਕਤਸਰ ਗਏ ਜੀ? ਮੈਂ ਕਿਤੇ ਸਕੂਲੇ ਨਹੀਂ ਗਿਆ, ਸਕੂਲ ਮੇਰੇ ਹਿੱਸੇ ਹੀ ਨਹੀਂ ਆਇਆ। ਸਕੂਲ ਕਰਮਾਂ 'ਚ ਨਹੀਂ ਆਇਆ। ਹਾਂਜੀ। ਚਲੋ ਮੰਨ ਲਓ ਉਸ ਟਾਈਮ ਸਮੇਂ ਇਹੋ ਜਿਹਾ ਸੀਗੇ ਜੀ? ਨਹੀਂ, ਹਾਂਜੀ। ਘਰ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਸੀ। ਹਾਂਜੀ। ਮੇਰੇ ਪਿਤਾ ਦੀ ਨਿਗਾਹ ਨਹੀਂ ਚੰਗੀ ਸੀ ਅੱਛਾ ਜੀ। ਤੇ ਮੈਨੂੰ ਡੰਗਰੀ ਚਾਰਨੇ ਪਏ। ਜਦੋਂ 1947 'ਚ ਅਜਾੜੇ ਪਏ ਆ ਅੰਕਲ ਜੀ, ਉਦੋਂ ਤੁਹਾਡੀ ਕਿੰਨੀ ਉਮਰ ਸੀ ਜੀ? 30 ਸਾਲ ਦੇ ਸੀਗੇ। ਤੁਹਾਨੂੰ ਤਾਂ ਪੂਰਾ ਪਤਾ ਹੋਣਾ ਵੀ ਕਿ ਆਪਣੇ ਕੀ ਹੋਇਆ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ। ਤੁਹਾਡੇ ਪਿੰਡ ਵਿੱਚ ਮੁਸਲਮਾਨ ਕਿੰਨੇ ਵੀਰ ਸੀਗੇ? ਕਾਫੀ ਘਰ ਸੀ ਪਿੰਡ 'ਚ ਮੁਸਲਮਾਨਾਂ ਦੇ ਘਰ ਤਾਂ 50 ਤੋਂ ਵੀ ਜ਼ਿਆਦਾ ਸੀ। ਹਾਂਜੀ। ਪਰ ਜ਼ਮੀਨ ਦਾ ਹਿੱਸੇ ਮਾਲਕ ਕੋਈ ਨਹੀਂ ਸੀ। ਮਾਲਕ ਕੋਈ ਨਹੀਂ ਸੀ। ਲੋਕਾਂ ਦੇ ਨੌਰਿਆਂ 'ਚ ਹਾਂਜੀ। ਜਾਂ ਜਿਹੜੇ ਪੁਰਾਣੇ ਥਾਵਾਂ ਤੇ ਕਬਜ਼ੇ ਸੀ ਲੋਕਾਂ ਦੇ, ਹਾਂਜੀ। ਹਾਂਜੀ। ਸਾਂਝੀਆਂ ਥਾਵਾਂ ਤੇ ਘਰ ਪਾਏ ਸੀ, ਹਾਂਜੀ। ਹਾਂਜੀ। ਉਹਨਾਂ ਥਾਵਾਂ ਤੇ ਲੋਕ ਰਹਿੰਦੇ ਸੀ। ਅੱਛਾ ਅੱਛਾ ਜੀ। ਆਪਣੇ ਉਹਨਾਂ ਲੋਕਾਂ ਦੀ ਆਪਣੇ ਮੁਸਲਮਾਨ ਵੀਰਾਂ ਦੀ ਮਸਜਿਦ ਵੀ ਸੀ ਪਿੰਡ 'ਚ? ਨਹੀਂ ਜੀ, ਕੋਈ ਮਸਜਿਦ ਨਹੀਂ ਸੀ। ਨਹੀਂ। ਜਦੋਂ ਇਹ ਮਸਲਾ ਹੋਇਆ 1947 ਦਾ, ਇਹਦੇ ਵਿੱਚ ਕੋਈ ਮਜ਼ਹਬੀ ਰੌਲਾ ਪਹਿਲਾਂ ਸੀ ਕਿ ਨਹੀਂ? ਨਹੀਂ, ਸਾਡੇ ਨਹੀਂ ਸੀ। ਤੇ ਕੀ ਕਾਰਨ ਕੀ ਸੀ ਆਪਣੇ ਇਹ ਝਗੜਾ ਪੈਦਾ ਹੋਇਆ ਵੀ ਸਿੱਖ ਮੁਸਲਮਾਨਾਂ ਨੂੰ ਮਾਰਨ ਲੱਗ ਪਏ, ਮੁਸਲਮਾਨ ਸਿੱਖਾਂ ਨੂੰ ਮਾਰਨ ਲੱਗ ਪਏ? ਇਹਦਾ ਮਸਲਾ ਕੀ ਸੀ? ਨਹੀਂ, ਮਸਲਾ ਤਾਂ ਤੁਸੀਂ ਜੇ ਪੁੱਛਣਾ ਹੈ ਤਾਂ ਕਾਂਗਰਸ ਵਾਲਿਆਂ ਨੂੰ ਪੁੱਛੋ ਅੱਛਾ ਜੀ। ਜਾਂ ਗਾਂਧੀ ਨੂੰ ਪੁੱਛੋ। ਹਾਂਜੀ। ਇਹ ਤਾਂ ਜੀ ਹੁਣ ਸਾਡੇ ਆਪਣੇ, ਅਸੀਂ ਤਾਂ ਬੜੇ ਛੋਟੇ ਸੀ ਜਦੋਂ ਸਾਡੇ ਜੰਮਣ ਤੋਂ ਪਹਿਲਾਂ ਹੀ ਗਾਂਧੀ ਮਰ ਚੁੱਕਾ। ਅਸੀਂ ਉਹਨੂੰ ਕਿੱਥੇ ਪੁੱਛ ਸਕਦੇ ਹਾਂ? ਤੁਸੀਂ ਦੱਸੋ, ਤੁਸੀਂ ਤੁਹਾਡੀ ਮਤਲਬ ਕੀ ਸੋਚ ਸੀਗਾ ਵੀ ਇਹ ਕੰਮ ਕਿਉਂ ਹੋਇਆ ਇਸ ਤਰ੍ਹਾਂ? ਮੈਂ ਤਾਂ ਜਦੋਂ ਸੁਣਿਆ ਪਹਿਲਾਂ, ਹਾਂਜੀ। ਮੈਂ ਪਾਕਿਸਤਾਨ 'ਚ ਸੀਗਾ ਉਦੋਂ ਪਾਕਿਸਤਾਨ ਨਹੀਂ ਸੀ। ਇੰਡੀਆ ਹੀ ਸੀ, ਇੱਕੋ ਮੁਲਕ ਸੀਗਾ।
ਯਾਨੀ ਉਦੋਂ ਪੰਜਾਬ ਇੱਕ ਸੀ। ਅਫਗਾਨਿਸਤਾਨ ਤੱਕ ਸੀ। ਹਾਂਜੀ ਹਾਂਜੀ ਮੈਂ ਅਫਗਾਨਿਸਤਾਨ ਦੀ ਸਰਹੱਦ ਤੇ ਐਫਟਾਬਾਦ ਉਤਰਿਆ ਸੀ। ਐਫਟਾਬਾਦ ਹਾਂਜੀ, ਉੱਥੇ ਉਦੋਂ ਕੀ ਮੈਂ- ਕਾਰੋਬਾਰ ਕੀ ਕਰਦੇ ਸੀ? ਮੈਂ ਮਿਲਟਰੀ ਚ ਭਰਤੀ ਸੀ। ਮਿਲਟਰੀ ਭਰਤੀ ਹੋਏ ਸੀ। ਹਾਂਜੀ, ਇਹ ਉੱਥੇ ਮਤਲਬ ਅੰਗਰੇਜ਼ ਦੀ ਛਾਉਣੀ ਸੀ ਹਾਂਜੀ ਹਾਂਜੀ ਪਹਾੜ ਤੇ, ਹਾਂਜੀ ਜਿਵੇਂ ਪੰਜਾਬ ਚ ਸ਼ਿਮਲਾ ਕਿਹਾ ਜਾਂਦਾ ਹੈ। ਹਾਂਜੀ ਹਾਂਜੀ ਬਹੁਤ ਠੰਡੀ ਜਗ੍ਹਾ ਸੀ। ਅੱਛਾ ਅੱਛਾ ਜੀ। ਆਪਣੇ ਜੋ ਆਰਮੀ ਅੰਗਰੇਜ਼ ਫੌਜ ਭਰਤੀ ਹੋਏ ਤੇ ਆਪਣੇ ਤੇ ਉੱਥੇ ਬਾਰਡਰ ਤੇ ਗਏ, ਜੀ, ਜਦੋਂ ਇਹ ਕਤਲੇਆਮ ਸ਼ੁਰੂ ਹੋਈ ਤੇ ਤੁਹਾਡੀ ਕਿਹੜੀ ਡਿਊਟੀ ਲਾਈ ਆਪਣੇ ਇੰਡੀਆ ਸਰਕਾਰ ਨੇ ਜਾਂ ਪਾਕਿਸਤਾਨ ਸਰਕਾਰ ਨੇ, ਜਾਂ ਪਾਕਿਸਤਾਨ ਬਣਿਆ? ਮੈਂ ਉੱਥੇ ਡਿਊਟੀ ਨਹੀਂ ਸੀ, ਹਾਂਜੀ ਉੱਥੇ ਤਾਂ ਮਿਲਟਰੀ ਡਿਊਟੀ ਕਰ ਰਹੇ ਸਾਂ। ਅੱਛਾ ਜੀ। ਜਦੋਂ ਉੱਥੇ ਰੌਲਾ ਸੁਣਿਆ, ਹਾਂਜੀ ਉੱਥੇ ਜਿਹੜਾ ਨਾਅਰਾ ਸੀ ਕੀ ਨਾਮ? ਮੁਸਲਮਾਨਾਂ ਦਾ, ਹਾਂਜੀ ਉਹ ਜਲੂਸ ਵੇਖਿਆ। ਹਾਂਜੀ ਕੀ ਕਹਿੰਦਾ ਸੀ? ਦਾੜੀਆਂ ਨਾ ਬਣਾਇਆ ਕਰੋ, ਦਾੜੀਆਂ ਨਾ ਮਨਾਇਆ ਕਰੋ, ਹਾਂ, ਮੁੱਛਾਂ ਦਾ ਬੀ ਗਵਾਇਆ ਕਰੋ, ਮੁੱਛਾਂ ਨਾਲ ਵੀ ਗਵਾਇਆ ਕਰੋ। ਸਿਰਾਂ ਤੇ ਉਸਤਰੇ ਫਰਾਇਆ ਕਰੋ। ਇਹ ਸਹੀ ਉਹਨਾਂ ਮੁਸਲਮਾਨ ਵੀਰਾਂ ਦੇ ਨਾਰੇ ਸੀ। ਹਾਂਜੀ, ਮੁੜ ਕੇ ਅਕਬਰ ਅੱਲਾਹੂ, ਅਕਬਰ ਅੱਲਾਹ। ਇਹ ਆਪਣੇ ਇਸ ਜਲੂਸ ਮੈਂ ਉੱਥੇ ਵੇਖਿਆ। ਤੇ ਤੁਹਾਡੇ ਤੇ ਕੋਈ ਇਹੋ ਜਿਹਾ ਅਟੈਕ ਹੋਇਆ ਹੋਵੇ ਜਾਂ ਕਿਸੇ ਉਦੋਂ ਇਹ ਜਲੂਸ ਤੋਂ ਉੱਥੇ ਵਹਿੰਦੇ ਰਹੇ। ਹਾਂਜੀ ਉੱਥੋਂ ਫਿਰ ਸਾਨੂੰ ਲਾਇਆ ਇਹ ਪਿਛਾਂ ਜਿਹੜਾ ਡੀਪੂ ਸੀ ਸਾਡਾ, ਹਾਂਜੀ ਉਹ ਸੀ ਨਸ਼ਹਿਰਾ, ਨੌਸ਼ਹਿਰਾ। ਨੌਸ਼ਹਿਰਾ। ਹਾਂਜੀ ਉੱਥੇ ਡੀਪੂ ਤੋਂ ਹੀ ਲਗਾਏ ਸੀ, ਡੀਪੂ ਤੋਂ ਹੀ ਲਾਇਆ ਇੱਥੇ। ਹਾਂਜੀ ਤੇ ਉੱਥੇ ਆ ਕੇ ਫਿਰ ਕੁਛ ਚਿਰ ਬਾਅਦ ਹਾਂਜੀ ਉੱਥੋਂ ਕਈ ਗੱਲਾਂ ਹੁੰਦੀਆਂ, ਸਮੱਸਿਆ ਜ਼ਿਆਦਾ ਸਮੱਸਿਆ ਹੀ ਤਾਂ ਤੁਹਾਡਾ ਵਾਸਤਾ ਨਹੀਂ, ਮੈਂ ਕਾਹਨੂੰ ਉਧਰ ਜਾਵਾਂ। ਹਾਂਜੀ ਸੱਚ ਆਖਣ ਦੀ ਸਦਾ ਹੀ ਲੋਕਾਂ ਨੇ ਕੌੜ ਮੰਨੀ ਹੈ। ਦੇਖੋ ਅੰਕਲ ਜੀ, ਦੇਖੋ ਸਾਡਾ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਇਹ ਆ, ਹਾਂਜੀ, ਜਿਹੜੀਆਂ ਤੁਹਾਡੀ ਹੱਡ ਬੀਤੀਆਂ, ਤੁਹਾਡੇ ਦਿਲ ਦੀਆਂ ਗੱਲਾਂ ਆ, ਉਹ ਚਾਹੇ ਕਿਸੇ ਨੂੰ ਕੌੜੀਆਂ ਲੱਗਣ, ਤੁਸੀਂ ਸੱਚ ਬੋਲੋ, ਤੁਹਾਨੂੰ ਦੱਸੋ, ਇਹ ਸੁਣਨਾ ਹੈ ਯਾਨੀ ਸੱਚ ਆਖਣਾ ਔਖਾ ਹੈ। ਸੁਣਨਾ ਵੀ ਔਖਾ ਹੈ। ਹਾਂਜੀ, ਦੋਨੇ ਕੰਮ ਔਖੇ ਜੀ। ਹਾਂਜੀ, ਤੁਸੀਂ ਸੱਚ ਬੋਲਣਾ, ਸਾਨੂੰ ਦੱਸੋ ਹਾਂਜੀ, ਕੀ ਹੋਇਆ, ਉੱਥੇ- ਕੀ ਸੁਣਿਆ? ਉਸ ਵੇਲੇ ਹਿੰਦੁਸਤਾਨ ਭਰ 'ਚ ਕੱਪੜਾ ਨਹੀਂ ਮਿਲਦਾ ਸੀ, ਹਾਂਜੀ ਪੰਜਾਬ 'ਚ ਖੰਡ ਨਹੀਂ ਮਿਲਦੀ ਸੀ, ਹਾਂਜੀ ਕਿਉਂਕਿ ਉੱਥੋਂ ਤੱਕ ਪੰਜਾਬ ਹੀ ਸੀਗਾ। ਤੇ ਸਮੱਸਿਆ ਇਹ ਹੁੰਦੀਆਂ ਸੀ, ਗੁੜ ਉਦੋਂ ਬਹੁਤ ਮਹਿੰਗਾ ਹੁੰਦਾ ਸੀ। ਸਾਡੇ ਨਸ਼ਹਿਰਾ ਡੀਪੂ 'ਚ ਜਿਹੜਾ ਕਿਸੇ ਵੀ ਛਾਉਣੀ 'ਚ ਠੇਕੇਦਾਰ ਸਿਸਟਮ ਅੱਜ ਵੀ ਹੈਗਾ ਹੈ। ਠੇਕੇਦਾਰ ਲੈ ਕੇ ਆਉਂਦੇ ਆ ਤੇ ਫੇਰ ਦੁਕਾਨ ਰੱਖੀ ਹੁੰਦੀ ਹੈ ਇੱਕ ਹਾਂਜੀ। ਠੇਕੇ ਤੇ ਲਈ, ਹਾਂਜੀ ਉੱਥੇ ਸੌਦਾ ਰੱਖਦੇ ਆ ਉਹ, ਹਾਂਜੀ ਜਿਹੜਾ ਮਿਲਟਰੀ ਵਾਲਿਆਂ ਦੇ ਕੋਲ ਲੋੜਵੰਦ ਖਰੀਦਣ ਨੂੰ ਉਹ ਹਾਂਜੀ। ਖਰੀਦ ਲੈਂਦੇ ਆ। ਅੱਛਾ ਜੀ। ਅਸੀਂ ਰੋਟੀ ਖਾ ਕੇ ਹਾਂਜੀ ਸ਼ਾਮ ਨੂੰ ਜਿੰਨੇ ਪੰਜਾਬੀ, ਕਿਉਂਕਿ ਸਾਰੀ ਰਾਜਮਟ ਜਿਹੜੀ ਸੀ ਉਹ ਡੀਪੂ ਨਸ਼ਹਿਰਾ, ਹਾਂਜੀ ਹਾਂਜੀ ਉਹ ਸਿੱਖ ਰਾਜਮਟ ਸੀ, ਸਾਰੇ ਸਿੱਖਾਂ ਦੀ ਫੌਜ ਸੀ ਉਹ। ਜਿਹੜੇ ਉਹ ਸੀ ਸਿੱਖਾਂ ਦੀ ਰਾਜਮੈਂਟ, ਤੇ ਤੁਹਾਡੇ ਨਾਲ ਕੋਈ ਹੋਰ ਰਾਜਮੈਂਟ ਵੀ ਸੀਗੀ ਜਿਹੜੀ ਮੁਸਲਮਾਨ ਵੀਰਾਂ ਦੀ ਸੀ? ਮੁਸਲਮਾਨ ਮੁੰਡੇ ਜਿਹੜੇ ਸੀ ਵਿੱਚ, ਹਾਂਜੀ ਉਹ ਹੈਗੇ ਸੀ ਉਸ ਵੇਲੇ ਤਕਰੀਬਨ ਰਾਵਲਪਿੰਡੀ ਦੇ 2-3 ਮੁੰਡੇ ਸੀ, ਹਾਂਜੀ। ਮੇਰੀ ਉਮਰ ਦੇ ਸੀ ਉਹ। ਉਹਨਾਂ ਨੇ ਕਦੀ ਇਹੋ ਜਿਹਾ ਕੋਈ ਜ਼ਿਕਰ ਕੀਤਾ ਹੋਵੇ ਆਪਣੇ ਵੀ? ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਸੀ। ਇਹਦਾ ਮਤਲਬ ਚੰਗੇ ਵੀਰ ਵੀ ਸੀਗੇ ਉਸ ਟਾਈਮ, ਮਤਲਬ ਜਿਹਨਾਂ ਉਸ ਨੇ ਵੇਲੇ ਚੰਗੇ ਸੀ, ਹਾਂਜੀ ਚੰਗੇ। ਜਿਹੜੇ ਉਸ ਵੇਲੇ ਹੁਕਮਰਾਨ ਛੋਟੇ ਸੀਗੇ ਹੌਲਦਾਰ, ਹਾਂਜੀ, ਉਹ ਵੀ ਮੁਸਲਮਾਨ ਸੀਗੇ ਉਸ ਵੇਲੇ। ਉਹਨਾਂ ਦੇ ਵਿਚਾਰ ਕੀ ਸੀ? ਉਹਨਾਂ ਦੇ ਵਿਚਾਰ ਤਾਂ ਜੋ ਮਿਲਟਰੀ ਦੇ ਐਕਸ਼ਨ ਹੈ, ਹੁਕਮ ਹੈ, ਉਹ ਹੀ ਮੰਨਣਾ। ਉਹ ਮੰਨਣਾ। ਵੈਸੇ ਉਸ ਵੇਲੇ ਆਜ਼ਾਦੀ ਦੀ ਮੂਵਮੈਂਟ ਚੱਲ ਰਹੀ ਸੀ। ਹਾਲੇ ਪਾਕਿਸਤਾਨ ਬਣਿਆ ਨਹੀਂ ਸੀ, ਹਾਂ, ਰੌਲਾ ਪੈ ਰਿਹਾ ਸੀ। ਰੌਲਾ ਪਿਆ ਸੀ ਆਜ਼ਾਦੀ ਦੀ ਇੱਧਰ ਲੋਕਾਂ 'ਚ ਹੋ ਗਿਆ ਸੀ, ਹਾਂਜੀ, ਲੇਕਿਨ ਆਮ ਜਨਤਾ 'ਚ ਨਹੀਂ ਸੀ। ਤੇ ਸਰਕਾਰ ਲੇਕਿਨ ਜਿੱਥੋਂ ਤੱਕ ਸਾਡੇ ਕੋਲੇ ਖਬਰ ਪੜੀ ਸੀ, ਹਾਂਜੀ ਉਹਨਾਂ ਵੇਲਿਆਂ 'ਚ ਹਿੰਦੁਸਤਾਨ ਦੀਆਂ ਫੌਜਾਂ ਨੇ ਤਿੰਨਾਂ ਜਗ੍ਹਾ ਵਾਲਿਆਂ ਨੇ, ਸਮੁੰਦਰੀ, ਹਵਾਈ ਤੇ ਮੈਦਾਨੀ, ਹਾਂਜੀ ਹਾਂਜੀ, ਇਹਨਾਂ ਨੇ ਸਮੁੰਦਰੀ ਬੇੜੇ ਤੇ ਆਜ਼ਾਦੀ ਦਾ ਝੰਡਾ ਲਹਿਰਾਤਾ ਸੀ। ਇਹ ਪਾਕਿਸਤਾਨ ਵਾਲਿਆਂ ਨੇ ਕਿ ਇੰਡੀਆ ਵਾਲਿਆਂ ਨੇ? ਇੰਡੀਆ ਵਾਲਿਆਂ ਨੇ। ਹਾਂਜੀ, ਇਹ ਨਹੀਂ ਪਤਾ ਕਿਹੜੇ ਸਮੁੰਦਰ 'ਚ ਸੀ ਉਹ, ਅੱਛਾ ਜੀ। ਸਮੁੰਦਰੀ ਅੱਡੇ ਜਹਾਜ਼ ਤੇ। ਤੇ ਸ਼ਿਪ ਤੇ ਆਪਣਾ ਝੰਡਾ ਲਾਤਾ ਇੰਡੀਆ ਦਾ।
ਹਾਂਜੀ ਇੰਡੀਆ ਦਾ ਆਜ਼ਾਦੀ ਦਾ ਝੰਡਾ, ਆਜ਼ਾਦ ਹਿੰਦ। ਆਜ਼ਾਦ ਹਿੰਦ ਜਿਹੜਾ ਹਾਂਜੀ, ਉਸ ਵੇਲੇ ਸਾਡੇ ਕੋਲੇ ਰਾਤ ਬਰਾਤੇ ਚੋਰੀਆਂ ਬਾਰੀਆਂ ਦੇ ਵਿੱਚ ਸਰਦਾਰ ਮੁੰਡੇ ਜਾਂਦੇ ਸੀ, ਹਾਂਜੀ ਉਹਨਾਂ ਦੇ ਅਫਸਰੀ ਕਰਾਉਣ ਲੱਗੇ ਹੁੰਦੇ ਸੀ। ਹਾਂਜੀ ਯਾਨੀ ਇੱਕ ਜਣਾ ਆਉਂਦਾ ਰਾਤ ਨੂੰ, ਹਾਂਜੀ ਹਾਂਜੀ ਬਾਰੀਆਂ ਕਾਫੀ ਲੰਮੀਆਂ ਹੁੰਦੀਆਂ ਸੀ, ਹਾਂਜੀ। ਤਕਰੀਬਨ 80-90 ਆਦਮੀ ਉਸ ਬਾਰੀਆਂ ਦੇ ਵਿੱਚ ਹੁੰਦੇ ਆ, 2 ਲਾਈਨਾਂ ਮੰਜੇ ਇੱਧਰ ਵੀ ਇੱਧਰ ਵੀ। ਉੱਥੇ ਉਹਨਾਂ ਨੇ ਆ ਕੇ ਰਾਤ ਨੂੰ ਆਖਣਾ, ਭਾਈ ਬਈ ਇਕੱਠੇ ਹੋ ਕੇ ਗੱਲ ਸੁਣ ਲਓ, ਆਜ਼ਾਦੀ ਦੇ ਦਿਨ ਆ ਗਏ, ਆਪਾਂ ਆਜ਼ਾਦੀ ਖਾਤਰ ਲੜਦੇ ਆ ਤੇ ਆ ਗੋਰੇ ਮਾਰਦੇ ਆ, ਕਿਤੇ ਕਾਲਿਆਂ ਨੂੰ ਨਾ ਮਾਰੀ ਜਾਇਓ। ਦੇਖੋ ਆਪਣੀ ਜਿਹੜੀ ਸੋਚ ਸੀ ਤੇ ਉਸ ਵੇਲੇ ਜਿਹੜੇ ਮਿਲਟਰੀ ਦੇ ਅੰਦਰ ਬਾਹਰ ਜਿਹੜੇ ਅਫਸਰ, ਹਾਂਜੀ ਉਹ ਰਾਤ ਬਰਾਤੇ ਸਾਨੂੰ ਆ ਕੇ ਦੱਸਦੇ ਸੀ। ਇਦੋਂ ਬਾਅਦ ਕੋਈ ਖਬਰ ਨਹੀਂ ਆਉਂਦੀ ਸੀ ਸਾਡੇ ਕੋਲ। ਕਿ ਆਪਣੇ ਜਿੰਨੇ ਵੀ ਸੀਗੇ ਸਿੱਖ ਸੀਗੇ ਜਾਂ ਮੁਸਲਮਾਨ ਵੀ ਸੀਗੇ, ਉਹਨਾਂ ਦੀ ਸੋਚ ਇਹੋ ਸੀ ਵੀ ਕੋਈ ਆਪਣੇ ਜਿਹੜੇ ਗੋਰਾ ਮਰੇ ਤੇ ਆਪਣੇ ਕਾਲਾ ਨਾ ਮਰੇ। ਕੋਈ ਕਾਲਾ ਨਾ ਮਰੇ, ਬਸ ਆਪਾਂ ਚਿੱਟੇ ਮਾਰਦੇ ਆ। ਵੀ ਹਰ ਬੰਦਾ ਆਜ਼ਾਦੀ ਮੰਗਦਾ ਸੀ। ਹਾਂਜੀ, ਆਜ਼ਾਦੀ ਮੰਗਦਾ ਹੈ। ਉਸ ਵੇਲੇ ਮੁਸਲਮਾਨ ਦਾ ਤਾਂ ਸਵਾਲ ਨਹੀਂ ਸੀ ਸਵਾਲ। ਸਾਡੇ ਤੱਕ ਤਾਂ। ਹੋਰ ਜੇ ਕਿਤੇ ਮੈਦਾਨਾਂ 'ਚ ਕਿਤੇ ਹੋਵੇ ਜਾਂ ਉਹ ਵੱਖਰੀ ਗੱਲ ਹੈ। ਇੱਥੋਂ ਵੀ ਜਿਹੜਾ ਜ਼ਿਆਦਾ ਸਿਆਪਾ ਤਾਂ ਪਾਇਆ ਹੈ, ਗੱਲ ਫੇਰ ਪਿਛਾਂ ਆ ਜਾਂਦੀ ਹੈ। ਹਾਂਜੀ ਹਾਂਜੀ ਕਰੋ, ਤੁਸੀਂ ਕਰੋ ਗੱਲ। ਇਹ ਕਹਿ ਲਈਏ ਮੋਤੀ ਲਾਲ ਨਹਿਰੂ ਨੇ ਇਹ ਸਿਆਪਾ ਉਹਨੇ ਪਾਇਆ ਹੈ। ਨਹੀਂ ਇਹ ਵੱਡ ਟੱਕ ਨਹੀਂ ਹੁੰਦੀ ਸੀ। ਇਹ ਜਿਹੜਾ ਹੈਗਾ ਸੀ ਜਨਾਹ ਉਸ ਵੇਲੇ, ਹਾਂਜੀ ਮੈਂ ਉਹਦਾ ਨਾਂ ਭੁੱਲ ਜਾਂਦਾ ਅਸਲ ਕੰਜਰ ਦਾ। ਜਨਾਬ ਠੀਕ ਹੈ, ਜਨਾਬ ਲੋਕ ਹਾਂਜੀ ਹਾਂ ਸਭ ਜਾਣਦੇ ਆ ਜਨਾਬ ਦੇ ਨਾਮ ਹਾਂ, ਜਨਾਹ ਉਦੋਂ ਦਿੱਲੀ ਇਹ ਇਕੱਠ ਦੇ ਵਿੱਚ ਉਹਨੇ ਕਿਤੇ ਰੌਲਾ ਪਾਇਆ, ਪਾਕਿਸਤਾਨ ਜਿੰਦਾਬਾਦ ਵਗੈਰਾ ਵਗੈਰਾ ਜਲੂਸ ਕੱਢਿਆ। ਹਾਂਜੀ ਮੋਤੀ ਲਾਲ ਨਹਿਰੂ ਆਦਾ ਕਿਉਂ ਮੁੰਡਿਆ ਇੱਥੇ ਰੌਲਾ ਪਾਇਆ, ਤੂੰ ਜਾ ਉਧਰ ਪਾਕਿਸਤਾਨ ਬਣਾ ਲਾ, ਲਾਹੌਰ ਅਸੈਂਬਲੀ ਤੇ ਕਬਜ਼ਾ ਕਰ ਲਾ, ਉਧਰ ਲਿਸਟ ਤੇ ਜਾ ਕੇ ਇੱਥੇ ਕਿਉਂ ਰੌਲਾ ਪਾਇਆ। ਜੀ ਨਹਿਰੂ ਦੇ ਬਿਆਨ ਸੀ ਇਹ। ਇਹ ਨਹਿਰੂ ਮੋਤੀ ਲਾਲ ਨੇ, ਨਹਿਰੂ ਦੇ ਨਹੀਂ, ਮੋਤੀ ਲਾਲ ਜਿਹੜਾ ਨਹਿਰੂ ਦਾ ਪਿਓ ਸੀ, ਅੱਛਾ ਜੀ। ਇਹ ਉਹਨੇ ਘੱਲਿਆ ਜਨਾਹ ਨੂੰ ਇੱਧਰ। ਇਹ ਜਨਾਬ ਤੇ ਕਹਿੰਦੇ ਸੁਣਿਆ ਜੀ ਆਪਣੇ ਯੂਪੀ ਤੋਂ ਆਇਆ ਜੀ, ਯੂਪੀ ਦਾ ਰਹਿਣ ਵਾਲਾ ਸੀ। ਯੂਪੀ ਜਿਹੜੀ ਸੀ ਹਾਂਜੀ ਉਹ ਦਿੱਲੀ ਤੋਂ ਪਾਸੇ ਹੀ ਹੈ ਨਾ, ਹਾਂਜੀ ਨਾਲ ਹੀ ਹਾਂਜੀ ਤੇ ਯੂਪੀ ਦਾ ਹੋਵੇ ਕਿ ਨਾ ਹੋਵੇ, ਮੈਂ ਉਹਦੀ ਜਨਮ ਸਥਾਨ ਤਾਂ ਨਹੀਂ ਜਾਣਦਾ ਹਾਂਜੀ ਜਨਾਹ ਹਾਂਜੀ ਦਾ। ਹਾਂਜੀ ਵੈਸੇ ਉਹ ਇੱਥੋਂ ਗਿਆ। ਉਸ ਵੇਲੇ ਸਾਡੇ ਇੱਕ ਪੰਜਾਬ 'ਚ ਮਮਦੋਟ ਨਾਂ ਦਾ ਇੱਕ ਬੰਦਾ ਸੀ, ਉਹਦਾ ਪਿੰਡ ਵੀ ਮਮਦੋਟ ਸੀਗਾ। ਕਿਹੜੀ ਜਗ੍ਹਾ ਪੈਂਦਾ ਇਹ? ਫਿਰੋਜ਼ਪੁਰ ਜ਼ਿਲ੍ਹੇ 'ਚ ਪੈਂਦੀ ਆ ਉਹ ਮਮਦੋਟ ਏਰੀਆ। ਹਾਂਜੀ ਹਾਂਜੀ ਉਹ ਮੁਸਲਮਾਨ ਬਹੁਤ ਵੱਡਾ ਜ਼ਗੀਰਦਾਰ ਨਵਾਬ ਸੀ। ਹਾਂਜੀ ਇਹ ਜਨਾਹ ਉਹਦੇ ਕੋਲੇ ਜਾ ਕੇ ਠਹਿਰਿਆ, ਇੱਥੋਂ ਦਿੱਲੀੋਂ ਗਿਆ, ਉੱਥੇ ਫਿਰੋਜ਼ਪੁਰ ਠਹਿਰਿਆ ਉਹਦੇ ਕੋਲੇ ਠਹਿਰਿਆ। ਹਾਂਜੀ ਉੱਥੇ ਜਾ ਕੇ ਰੌਲਾ ਪਾਇਆ ਵੀ ਆਪਾਂ ਪਾਕਿਸਤਾਨ ਬਣਾਉਣਾ, ਤੁਸੀਂ ਅਮਨ ਨਾਲ ਕਿਉਂ ਬੈਠੇ ਹੋ, ਕਿਉਂ ਏਰੀਆ ਮੁਸਲਮਾਨ ਬਹੁਲ ਆਬਾਦੀ ਸੀ। ਇਹ ਗੱਲਾਂ 1947 ਦੇ ਪਹਿਲਾਂ ਦੀਆਂ ਨਾ ਕਿ ਇਹ ਬਾਅਦ ਤਾਂ ਬਾਅਦ ਚ ਆ ਕੇ ਬਣੀਆਂ ਜਦੋਂ। ਅੱਛਾ ਜੀ। ਪਹਿਲਾਂ ਤਾਂ ਮੈਂ ਉਧਰ ਹੀ ਸੀ ਨਾ। ਹਾਂਜੀ ਹਾਂਜੀ ਉੱਥੇ ਤਾਂ ਫਿਰ ਇਹ ਸੀ ਵੀ ਜਿਹੜਾ ਸੱਚ ਆਖਣ ਦੀ ਗੱਲ ਤੇ ਆਪਾਂ ਗਾਂਹ ਤੁਰੇ ਆਏ। ਹਾਂਜੀ ਹਾਂਜੀ ਮਿਲਟਰੀ ਸੀਗੇ ਤੇ ਹੱਟੀ ਤੋਂ ਸ਼ਾਮ ਨੂੰ ਗੁੜ ਲੈ ਲੈਂਦੇ ਪੈਸੇ। ਉਦੋਂ ਪੈਸਾ ਆਨਾ ਚੱਲਦਾ ਸੀ ਹਾਂਜੀ ਹਾਂਜੀ ਬਈ ਯਾਰ ਮੂੰਹ ਮਿੱਠਾ ਕਰ ਲਈਏ, ਰਾਤ ਨੂੰ ਰੋਟੀ ਹਜਮ ਆ ਜਾਂਦੀ ਹੈ। ਹਾਂਜੀ ਛੁੱਟੀ ਕੱਟ ਕੇ ਗਏ ਸਾਂ ਪਹਿਲਾਂ। ਹਾਂਜੀ ਛੁੱਟੀ ਤੋਂ ਪਹਿਲਾਂ ਵੀ ਮੇਰੀ ਇੰਟਰਵਿਊ ਹੋਈ। ਉਹ ਜਨਸਨ ਕਮਾਂਡਰ ਸੀ ਉੱਥੇ ਅੰਗਰੇਜ਼ ਉਸ ਵੇਲੇ ਡੀਪੂ ਦਾ। ਹਾਂਜੀ ਤੇ ਘਰਦਿਆਂ ਨੇ ਦਰਖਾਸਤ ਦਿੱਤੀ ਸੀ ਵੀ ਸਾਡਾ ਕੰਮ ਨਹੀਂ ਚੱਲਦਾ, ਸਾਡੇ ਮੁੰਡੇ ਦਾ ਨਾਂ ਕੱਟ ਦਿਓ। ਨਾ ਕਰ ਦਿਓ। ਅੱਛਾ ਅੱਛਾ ਘਰ ਦੇ ਕਹਿੰਦੇ ਘਰ ਨੂੰ ਵਾਪਸ ਆ ਜਾਓ। ਹਾਂਜੀ, ਹਾਂਜੀ ਮੈਨੂੰ ਸੱਦਿਆ, ਹਾਂਜੀ ਮੈਨੂੰ ਆਦੇ ਵੀ ਜਾਣਾ ਤੂੰ ਘਰ ਨੂੰ। ਮੈਂ ਆਖਿਆ ਨਹੀਂ, ਮੈਨੂੰ ਸ਼ੌਂਕ ਹੈ ਇੱਥੇ ਰਹਿਣ ਦਾ, ਮੈਂ ਨਹੀਂ ਜਾਣਾ, ਮੈਨੂੰ ਹਲੇ ਜਾ। ਤੇ ਕਰਨਲ ਸੀ ਪੰਜਾਬੀ, ਮੋਗੇ ਦੇ ਨੇੜੇ ਇੱਕ ਪਿੰਡ ਹੈ ਉੱਥੋਂ ਦਾ ਸਰਦਾਰ, ਹਾਂਜੀ ਜਿਹੜਾ ਪੰਜਾਬੀ ਦਾ ਲੱਥਾ ਕਰਕੇ ਉਹਨੂੰ ਅੰਗਰੇਜ਼ ਨੂੰ ਸਮਝਾਉਂਦਾ ਸੀ। ਹਾਂਜੀ ਹਾਂਜੀ ਸ਼ਾਇਦ ਸਿੰਘੇ ਵਾਲਾ ਕਿ ਇਹੋ ਜਿਹਾ ਪਿੰਡ ਦਾ ਨਾਂ ਉਹਦਾ, ਮੋਗੇ ਦੇ ਏਰੀਏ 'ਚ ਹੈ। ਕੀ ਕਿਹਾ ਫਿਰ ਅੰਗਰੇਜ਼ ਨੂੰ ਉਹਨੇ ਜੀ? ਮੈਨੂੰ ਕਹਤਾ ਵੀ ਜਾਓ, ਅੰਗਰੇਜ਼ ਨੂੰ ਦੱਸਤਾ ਵੀ ਗਿਆ। ਮੈਂ ਉੱਠ ਕੇ ਆ ਗਿਆ।
ਜਦੋਂ ਫਿਰ ਉੱਥੋਂ ਡੀਪੂ ਨਸ਼ਹਿਰੇ 'ਚ ਉਦੋਂ ਪਿੱਛੋਂ ਛੁੱਟੀ ਆ ਗਿਆ, ਮੈਂ ਹਾਂਜੀ। ਪਿੰਡ ਆ ਗਿਆ ਤੇ ਉਸ ਟਾਈਮ ਤੁਹਾਡਾ ਵਿਆਹ ਹੋਇਆ ਸੀ ਕਿ ਨਹੀਂ ਜੀ? ਹੋਇਆ ਸੀ। ਅੱਛਾ, ਵਿਆਹ ਹੋਇਆ ਸੀ। ਹਾਂਜੀ, ਬਾਲ ਬੱਚੇ ਸੀ ਕੁਝ? ਇੱਕ ਬੱਚਾ ਸੀਗਾ, ਅੱਛਾ ਜੀ, ਛੋਟਾ ਹੀ ਸੀ ਉਦੋਂ। ਅੱਛਾ ਜੀ। ਕਰਨਲ ਨੇ ਸਿਟੀ ਮਾਰਤੀ। ਹਾਂ ਬਈ, ਸ਼ੁਰੂ ਕਰਦੇ ਹਾਂ। ਹਾਂਜੀ, ਦੱਸੋ ਕੋਈ ਤਕਲੀਫ, ਕੀ ਮਸਲਾ ਆਇਆ ਪਿੰਡਾਂ 'ਚ, ਕੋਈ ਜਾਂਦਿਆਂ ਨੂੰ ਆਉਂਦਿਆਂ ਨੂੰ ਕੋਈ ਸਮੱਸਿਆ? ਮੈਂ ਹੱਥ ਖੜਾ ਕਰ ਲਿਆ, ਮੈਨੂੰ ਹਰੇ ਖੜਾ ਹੋ, ਨਾਂ ਪੁੱਛਿਆ, ਨੰਬਰ ਪੁੱਛਿਆ, ਕਰਾਤਾ। ਹਾਂ ਦੱਸ। ਮੈਂ ਆਖਿਆ ਤੁਸੀਂ ਇੱਥੋਂ ਭੇਜ ਦਿੰਦੇ ਹੋ ਵੀ ਰਾਸ਼ਨ ਪਿੰਡ ਮਿਲ ਜੂਗਾ, ਖੰਡ ਵਗੈਰਾ ਲੈਣੀ ਜਾ ਕੇ ਉੱਥੇ, ਤੇ ਜੇ ਕੱਪੜਾ ਲੈਣਾ ਉੱਥੋਂ ਮਿਲ ਜੂਗਾ। ਤੇ ਉੱਥੇ ਸਾਨੂੰ ਤੋਰੀ ਫਿਰਦੇ ਆ ਅਫਸਰ, ਉੱਥੇ ਜਾ, ਉੱਥੇ ਹੈ ਨਹੀਂ, ਉੱਥੇ ਜਾ, ਉੱਥੇ ਹੈ ਨਹੀਂ। ਤੇ ਸਾਨੂੰ ਸਾਡੀ ਤਾਂ ਛੁੱਟੀ ਉੱਥੇ ਖਤਮ ਹੋ ਜਾਂਦੀ ਹੈ। ਤੁਸੀਂ ਜਾਣ ਲੱਗਿਆ ਨੂੰ ਇੱਥੋਂ ਦੇ ਦਿਆ ਕਰੋ ਜਿਹੜੀ 4-5 ਸਿਰ ਦੇਣੀ ਮਹੀਨੇ ਦੀ। ਹਾਂਜੀ ਹਾਂਜੀ। ਤੇ ਤੁਸੀਂ ਖਰਾਬ ਕਿਉਂ ਕਰਦੇ ਹੋ? ਇਹ ਕੀ ਬੋਲਿਆ ਜੀ? ਤਾਂ ਇਹ ਮੈਂ ਕੌੜ ਕੇ ਬੋਲਿਆ। ਮੈਨੂੰ ਆਦਾ ਪੈ ਜਾ। ਉਹ ਅੰਗਰੇਜ਼ ਨੂੰ ਉਹਨੇ ਦੱਸਿਆ ਤੇ ਹਾਂ ਬਈ ਕੋਈ ਹੈ ਹੋਰ ਬਈ ਸਮੱਸਿਆ? ਅਜੇ ਕਿਸੇ ਨੇ ਹੱਥ ਨਾ ਖੜਾ ਕੀਤਾ, ਮੈਂ ਫੇਰ ਕਰ ਲਿਆ। ਮੈਨੂੰ ਆਦਾ ਕੀ ਰੌਲਾ ਪੈ ਗਿਆ? ਮੈਨੂੰ ਜਿਵੇਂ ਸਰਦਾਰ ਪੈਂਦੇ ਆ, ਕੀ ਤੈਨੂੰ ਕੀ ਬਿੰਦੇ ਹੁੰਦਾ ਹੋਵੇ? ਮੈਂ ਆਖਿਆ ਜੀ ਆਪਣੀ ਹੱਟੀ ਤੇ ਜਿੱਥੇ ਠੇਕੇਦਾਰ ਆ ਗੁੜ ਵੇਚਦਾ ਹੈ, ਇਹ ਜੱਟ ਮੈਂ ਨੂੰ ਦਿੰਦੇ ਆ ਜਦੋਂ ਜੇਰ ਕੱਢਣੀ ਹੋਵੇ, ਜਦੋਂ ਥੂੰਦੀ ਆ ਮੈਂ, ਤੇ ਇਹ ਅਸੀਂ ਖਾਂਦੇ ਆ, ਮੁੱਲ ਲੈਂਦੇ ਆ, ਤੇ ਗੁੜ ਤਾਂ ਚਾਹੀਦਾ ਲੈ ਲਓ, ਕੋਈ ਵੈਰ ਆ ਸਾਡੇ ਨਾਲ? ਮੈਂ ਕੌੜ ਕੇ ਫੇਰ ਆਪਾਂ ਵੀ ਕਿਹਾ, ਮੈਂ ਆਖੀਏ ਨਹੀਂ। ਹਾਂਜੀ। ਇਹ ਆਰਮੀ ਦੇ ਮਸਲੇ ਉਦੋਂ ਵੀ ਇਹੋ ਹਾਲਾਤ ਸੀ। ਹਾਂ, ਉਹ ਨਾਲੇ ਤੇ ਹੱਸਿਆ ਜੱਟ ਸੀਗਾ, ਤੇ ਨਾਲੇ ਉਹ ਗੁੱਸੇ ਹੋਇਆ। ਤੇ ਜਦੋਂ ਅੰਗਰੇਜ਼ ਬੈਠਾ ਸੀ, ਅੰਗਰੇਜ਼ ਨੂੰ ਦੱਸਿਆ ਉਹਨੇ ਵੀ ਆਹ ਗੱਲ ਹੈ ਇਹ। ਚਲੋ ਮੈਨੂੰ ਆਦਾ ਬਹਿ ਜਾ। ਮੈਂ ਬਹਿ ਗਿਆ, ਕਿਉਂ ਵੀ ਹੋਰ ਲੋਕਾਂ ਦੀਆਂ ਸਮੱਸਿਆ ਸੁਣੀਆਂ, ਉਹਦੀ ਸੁਣ। ਦਰਬਾਰ ਖਤਮ, ਜਾਓ। ਆ ਗਏ 7 ਦਿਨਾਂ ਪਿੱਛੋਂ ਚਿੱਟ ਆ ਗਈ ਵੀ ਹਾਜ਼ਰ ਹੋ ਸਾਹਿਬ ਦੇ। ਹਾਜ਼ਰ ਹੋਇਆ। ਉੱਥੇ ਉਹ ਜੱਟ ਕਰਨਲ ਸੀ, ਤੇ ਮੈਨੂੰ ਆਦੇ ਬਈ ਤੇਰੇ ਵਰਗੇ ਬੰਦਿਆਂ ਦੀ ਇੱਥੇ ਲੋੜ ਨਹੀਂ, ਘਰ ਨੂੰ ਜਾਓ, ਡਿਸਮਿਸ। ਅੱਛਾ, ਤੁਹਾਨੂੰ ਬਹੁਤ ਚੁੱਕੜਤਾ ਉਹਨਾਂ ਨੇ, ਮਤਲਬ ਆਪਣਾ ਜਿਹੜਾ ਬੜੇ ਉਸੇ ਗੁੜ ਵਾਲੀ ਗੱਲ ਪਿੱਛੇ? ਹਾਂਜੀ, ਉਹ ਗੁੜ ਵਾਲੀ ਗੱਲ ਪਿੱਛੇ? ਤੇ ਹੋਰ ਮੇਰਾ ਕੀ ਰੌਲਾ ਸੀ? ਉਹ ਬੱਲੇ ਬੱਲੇ, ਆ ਸੱਚ ਬੋਲਣ ਦੀ ਆ ਕੀ ਮਤਲਬ? ਸੱਚ ਬੋਲਣ ਦੀ ਮੈਂ ਉਹੀ ਦੱਸਿਆ ਨਾ ਵੀ ਇੰਨੀ ਕੀਮਤ ਦੇਣੀ ਪੈਂਦੀ ਹੈ। ਮਤਲਬ ਕਿ ਵੀ ਗੋਰੇ ਨੂੰ ਪਸੰਦ ਨਹੀਂ ਆਇਆ ਵੀ ਇਹ ਬੰਦਾ ਸਾਡਾ ਸਵਾਲ ਸਾਡੇ ਜਵਾਬ ਅੱਗੋਂ ਕਰਦਾ, ਬੋਲਦਾ ਹੈ। ਸਾਡੇ ਮੂਹਰੇ ਕਿਉਂ ਬੋਲਦਾ? ਕਿਉਂਕਿ ਉਧਰੋਂ ਆਜ਼ਾਦੀ ਦੀ ਲਹਿਰ ਦੀ ਉਹਨੂੰ ਸੇਕ ਲੱਗਿਆ ਪਿਆ ਸੀ। ਵਾਹ ਜੀ ਵਾਹ। ਤੇ ਗੋਰੇ ਨੂੰ ਮਤਲਬ ਤਕਲੀਫ ਸੀ ਵੀ ਜਿਹੜਾ ਸਿੱਖ ਦਾ ਅੱਗੇ ਬੋਲਦਾ ਆ ਉਹਨੂੰ ਚੁੱਪ ਕਰਾਓ। ਉਦੋਂ ਆਸਤੇ ਸਿੱਖ ਫੌਜਾਂ ਰੈਜੀਮੈਂਟ ਰਿਟਾਇਰ ਵੀ ਕਰੀ ਜਾਂਦੇ ਸੀ। ਜਿਸ ਕੋਲ ਡਰ ਸੀ ਉਹਨੂੰ, ਮਤਲਬ ਵੀ ਇਹ ਕਿਤੇ ਸਾਡੀ ਬਗਾਵਤ ਨਾ ਪੇਸ਼ ਕਰ। ਹਾਂਜੀ, ਸੋ ਇਸ ਕਰਕੇ ਉਦੋਂ ਸਾਨੂੰ ਇੱਥੋਂ ਕੱਢਤਾ। ਮੈਂ ਪੰਜਾਬ ਆ ਗਿਆ, ਈਦ ਦੇ ਦਿਨ ਸੀ। ਹਾਂਜੀ। ਤੇ ਇੱਕ ਸਾਡੇ ਮੁਸਲਮਾਨ ਹੈਗੇ ਸੀ ਬਾਲੇ ਘਰ, ਇੱਕ ਬਹੁਤ ਵੱਡਾ ਮਖੌਲੀਆ ਸੀ ਮਰਾਸੀ। ਹਾਂਜੀ। ਇੱਕ ਬੰਦਾ ਹੈਗਾ ਸੀ ਹੋਰ ਨਾਈ। ਹਾਂਜੀ। ਉਹ ਸੀ ਲੀਡਰ। ਅੱਗੇ ਨਾ ਨਾਂ ਚੇਤੇ ਕਿਸੇ ਦਾ? ਨਾਈ ਸੀ ਜਿਹੜਾ, ਉਹ ਗੱਜਣ ਸੀ। ਅੱਛਾ। ਤੇ ਜਿਹੜਾ ਮਰਾਸੀ ਸੀ ਉਹ ਸਮੀਲ ਸੀ। ਸਮੀਲ। ਤੇ ਉਹ ਜਿਹੜਾ ਗੱਜਣ ਸੀ ਉਹ ਫੰਡ ਇਕੱਠਾ ਕਰਦਾ ਸੀ ਵੀ ਈਦ ਵਾਸਤੇ ਖੰਡ ਲੈਣੀ ਹੈ, ਖੰਡ ਲੈਣੀ ਹੈ, ਤੇ ਪੈਸੇ ਦਿਓ ਆਪਾਂ। ਹਾਂਜੀ। 2-2 4-4 ਆਨੇ ਠਿਆਨੀ ਦੇ ਦਿਓ। ਖੰਡ ਦਾ ਕੀ ਭਾਅ ਸੀ ਉਸ ਟਾਈਮ? ਪਾ ਤਾਂ ਤੂੰ ਨਾ ਪੁੱਛ ਮੈਥੋਂ। ਅੱਛਾ। ਬੁਰਾ ਹਾਲ ਸੀ। ਅੱਛਾ ਜੀ। ਐਵੇਂ ਵਾਂਗੂ ਸੀ ਹੁੰਦੇ ਉਸ ਵੇਲੇ ਤਾਂ। ਤੇ ਫਿਰ ਕੀ ਹੋਇਆ? ਪੈਸੇ ਇਕੱਠੇ ਕਰ ਲਏ ਜੀ? ਉਹ ਪੈਸੇ ਇਕੱਠੇ ਕਰਦਾ ਸੀ ਤੇ ਉਹ ਸਮੀਲ ਮਰਾਸੀ ਬੈਠਾ ਸੀ ਕਿਤੇ ਸੱਥ 'ਚ ਲੋਕਾਂ 'ਚ। ਹਾਂਜੀ। ਹਾਂ, ਕਿਵੇਂ ਗੱਜਣਾ? ਉਹ ਸਮੀਲ ਖੰਡ ਵਾਸਤੇ ਲੈਣੀ ਆ ਜੀ, ਈਦ ਵਾਸਤੇ ਠਿਆਨੀ ਦੇ ਦੇ। ਉਹ ਆਦਾ ਗੱਲ ਸੁਣੋ, ਰੌਲਾ ਪਿਆ ਹੋਇਆ ਹੈ। ਤੇ ਉਧਰੋਂ ਪਾਕਿਸਤਾਨ ਬਣਦਾ ਹੈ, ਸੇਵੀਆਂ ਖਾ ਲਾਂਗੇ, ਉਹ ਗੁੜ ਚ ਰਿੰਨ ਕੇ ਰਹਿਣ ਦੇ ਈਦ ਨੂੰ। ਪਤਾ ਨਹੀਂ ਤੈਨੂੰ ਸੇਵੀਆਂ ਵੀ ਕਿਸੇ ਨੇ ਖਾਣ ਦੇਣੀਆਂ ਕਿ ਨਹੀਂ। ਲਾਲਾ ਹੋਈ ਫਿਰਦੀ ਦੇਸ਼ 'ਚ, ਯਾਨੀ ਉਹ ਰੌਲਾ ਪੈ ਚੁੱਕਿਆ ਸੀ। ਇਹ ਗੱਲ ਸਮੀਲ ਤੇ ਗਰਜ ਵਾਲੀ ਗੱਲ ਕਿਹੜੇ ਪਿੰਡ ਦੀ ਹੈ? ਇਹ ਖੂਨਨ ਕਲਾਂ ਦੀ। ਹਾਂਜੀ, ਖੂਨਨ ਕਲਾਂ ਦੀ ਸੱਥ ਦੀ। ਠੀਕ। ਖੂਨਨ ਕਲਾਂ ਕਿੰਨੀ ਕੁ ਦੂਰ ਹੈ ਫਿਰੋਜ਼ਪੁਰ ਤੋਂ? ਮੁਕਤਸਰ ਤੋਂ ਹੈਗਾ ਕੋਈ 17-18 ਮੀਲ। ਠੀਕ ਹੈ ਜੀ, ਠੀਕ ਹੈ। ਆਪਣੇ ਅੰਕਲ ਜੀ, ਚਲੋ ਇਹ ਤਾਂ ਆਪਣੇ ਈਦ ਦਾ ਮਸਲਾ ਸੀਗਾ,
ਤੇ ਆਪਣੇ ਪਿੰਡ ਜਿਹੜੇ ਮੁਸਲਮਾਨ ਵੀ ਹੋ ਯਾਰ ਉਦੋਂ ਮਿਲੀ ਸੀ। ਪਿੱਛੋਂ ਜੋ ਰੌਲਾ ਪੈ ਗਿਆ ਹਾਂਜੀ ਫਿਰ ਤਾਂ ਜੀ ਕਹਿ ਲਈਏ ਵੀ ਇਧਰਲੇ ਪਾਸਿਓਂ ਉੱਠਣੇ ਸ਼ੁਰੂ ਹੋਏ, ਕੋਈ ਆਪਣੇ ਆਪ ਉੱਠੇ ਕਿ ਠਾਲੇ ਗਏ? ਉਠਾਏ ਗਏ ਲੋਕ, ਉੱਠੇ ਉਠਾਏ, ਲੀਡਰਾਂ ਨੇ ਉਠਾਏ, ਜਿਨ੍ਹਾਂ ਨੇ ਪਾਇਆ ਨਾ ਰੌਲਾ ਹਾਂਜੀ ਪਿੰਡਾਂ 'ਚ ਹਾਂਜੀ। ਤੇ ਆਪਦੇ ਜਿਹੜੇ ਲੀਗ ਦੇ ਪਹਿਲਾਂ ਲੀਗ ਲੂਗ ਭਰਤੀ ਕੀਤੀ ਸੀ ਇਹਨਾਂ ਦੀ, ਮੁਸਲਮਾਨ ਲੀਗ ਕੇ ਆਪਣੇ ਭਰਤੀ ਕੀਤੀ। ਹਾਂਜੀ ਹਾਂਜੀ ਉਹਨਾਂ ਨੇ ਪਿੰਡਾਂ 'ਚ ਰੌਲਾ ਪਾਇਆ, ਲੋਕ ਉੱਠੇ, ਹਾਂਜੀ ਉੱਠ ਕੇ ਵੀ ਯਾਨੀ ਸਾਡਾ ਪਿੰਡ ਅੱਧ ਵਿਚਾਲੇ ਜਿਹਾ ਆ ਜਾਂਦਾ ਹੈ, ਇਧਰੋਂ ਜ਼ਿਆਦੇ ਗਏ ਸਰਸੇ ਨਿਓ ਲੋਕ, ਸਰਸੇ ਸਾਰਖਨੀਓ ਹਾਂਜੀ ਹਾਂਜੀ ਇਧਰੋਂ ਉੱਠ ਕੇ ਗਏ। ਸਾਡੇ ਏਰੀਏ 'ਚ ਜਿਹੜਾ ਉਹ ਨਵਾਬ ਹੈ ਉਹਦੇ ਇਕੱਲੇ ਕੋਲੇ 12 ਪਿੰਡ ਹੈ। ਮੁਸਲਮਾਨ ਵੀਰ ਕੋ ਨਵਾਬ ਦੇ ਕੋਲ। ਹਾਂ, ਉਹਨੇ ਅੱਜ- ਆਪਦੇ ਚਾਚੇ ਦੇ ਪੁੱਤ ਨੂੰ 6 ਦਿੱਤੇ ਹੈ, 6 ਪਿੰਡ ਉਹਨੂੰ ਵੱਡੇ ਵੱਡੇ ਦਿੱਤੇ, ਆਪ ਨਿੱਕੇ ਨਿੱਕੇ ਰੱਖ ਲਏ, ਉਹਨਾਂ ਨੂੰ 84 ਚੱਕਾ ਦੇ ਹੈ। 84 ਚੱਕ ਤੁਹਾਡੇ ਕੋਲ। ਹਾਂ, ਅੱਜ ਉਹ ਇੱਥੇ ਇੰਡੀਆ ਬੱਚਿਆ ਕਿ ਆਪਣੇ ਪਾਕਿਸਤਾਨ ਚਲ ਗਿਆ? ਉਹ ਇੰਡੀਆ 'ਚ ਹੀ ਹੈ, ਜਲਾਲਾਬਾਦ ਦਾ ਏਰੀਆ ਪੈਂਦਾ ਹੈ। ਅੱਛਾ ਜੀ। ਉਹ ਫਿਰ ਜੋ ਰੌਲਾ ਪਿਆ, ਇਹ ਲੋਕ ਉਠਾਉਂਦੇ ਰਹੇ ਇਧਰੋਂ, ਫਿਰ ਕਾਫਲੇ ਉੱਠੇ, ਮਿਲਟਰੀ ਮੁਸਲਮਾਨ ਮਿਲਟਰੀ ਉਠਾਉਣ ਤੇ ਹੋ ਗਈ। ਇਹ ਮੁਸਲਮਾਨ ਮਿਲਟਰੀ ਕਹਿੰਦੀ ਵੀ ਆਓ ਵੀ ਚਲੀਏ ਹਾਂ, ਪਾਕਿਸਤਾਨ ਬਣਾਈਏ। ਪਾਕਿਸਤਾਨ ਬਣ ਗਿਆ। ਉਦੋਂ ਪਹਿਲਾਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਇਹ ਪਾਲਿਸੀ ਸੀ ਅੰਗਰੇਜ਼ ਦੀ ਵੀ ਜਿਸ ਏਰੀਏ 'ਚ ਸਰਦਾਰ ਹੈ ਉੱਥੇ ਮੁਸਲਮਾਨ ਲਾਓ ਪੁਲਿਸ ਵਾਲੇ, ਤੇ ਜਿੱਥੇ ਸਰਦਾਰ ਮੁਸਲਮਾਨ ਲਾਓ, ਇੱਥੇ ਮੁਸਲਮਾਨ ਸਰਦਾਰ ਲਾਓ। ਉੱਥੇ ਸਰਦਾਰ ਲਾਓ। ਅੱਜ ਵੀ ਬਾਰਡਰ ਤੇ ਇਹੀ ਚੱਲਦਾ ਹੈ, ਇਹਦਾ ਕੀ ਕਾਰਨ ਹੋਊਗਾ? ਹਿੰਦੂ ਮੁਸਲਮਾਨ ਝਗੜਾ ਅੱਛਾ, ਆਪਸ ਵੀ ਵਿੱਚ ਰਲਣਾ ਨਾ, ਆਪਸ ਵਿੱਚ ਕੁੰਡੀ ਫਸਾਓ। ਕੁੰਡੀ ਫਸਾਓ। ਉਦੋਂ ਪਹਿਲਾਂ ਜਿਹੜੇ ਪਠਾਨ ਹੁੰਦੇ ਸੀ, ਇਹ ਸਾਡੇ ਪਿੰਡਾਂ 'ਚ ਅੰਗਰੇਜ਼ ਦੇ ਜ਼ਮਾਨੇ 'ਚ ਘੋੜਸਵਾਰ ਸੀ, ਅੱਛਾ, ਪੰਜਾਬੀ ਕੋਈ ਨਹੀਂ ਸੀ। ਮੁਸਲਮਾਨ ਸਿਰ ਤੇ ਕੁੱਲਾ, ਪੱਗ ਤੇ ਘੋੜਿਆਂ ਤੇ ਆਉਣਾ, ਤੁਰ ਕੇ ਨਹੀਂ, ਬੰਦੂਕ ਟੰਗੀ ਆ, ਹੱਥ 'ਚ ਡੰਡਾ ਹੈ। ਜੇ ਕਿਤੇ ਬੈਠਾ ਰਿਹਾ ਕੋਈ ਬੰਦਾ ਤੇ ਸਿਰ 'ਤੇ ਡੰਡਾ ਮਾਰਦੇ ਸੀ ਵੀ ਮੈਨੂੰ ਸਲਾਮ ਨਹੀਂ ਕੀਤੀ ਖੜਾ ਹੋ ਕੇ। ਇਹ ਪਠਾਨ ਹੁੰਦੇ ਸੀ, ਹੈਂ? ਪਠਾਨ ਸਗੇ। ਹਾਂ, ਪਠਾਨ। ਆਪਣੇ ਅੰਕਲ ਜੀ ਜਿਹੜੇ ਇਹ ਮਤਲਬ ਵੀ ਜਿਹੜੇ ਕਹਿੰਦੇ ਅਸੀਂ ਪਠਾਨ ਆ, ਹਾਂ, ਪਠਾਨ ਜਾਂ ਮਤਲਬ ਮੁਸਲਮਾਨਾਂ ਨੇ ਉਧਰੋਂ ਲੈ ਕੇ ਇੱਧਰ ਅੰਗਰੇਜ਼ਾਂ ਲੈ ਕੇ ਆਂਦੇ ਇੱਧਰ। ਅੰਗਰੇਜ਼ਾਂ ਨੇ ਭਰਤੀ ਕੀਤੇ ਸੀ ਪਹਿਲਾਂ। ਜਿੱਦਾਂ ਹੁਣ ਆਪਣੇ ਕਈ ਵਾਰੀ ਜਿੰਦਰ ਬਸਤੀਆਂ ਆ, ਉੱਥੇ ਕਹਿੰਦੇ ਇਹ ਪਠਾਨਾਂ ਦੀ ਬਸਤੀ ਆ, ਵੀ ਮੇਰੇ ਪਠਾਨ ਤੋਂ ਉਧਰ ਪਿਸ਼ਾਵਰ ਦੇ ਵਿੱਚ ਉਧਰ ਆ, ਹਾਂ, ਤੇ ਮਤਲਬ ਗੋਰਿਆਂ ਨੇ ਲੈ ਕੇ ਆਂਦੇ ਇੱਧਰ। ਜਦੋਂ ਅੰਗਰੇਜ਼ ਦਾ ਰਾਜ ਜੋ ਐਫਟਾਬਾਦ ਤੱਕ ਸੀ, ਹਾਂਜੀ ਹਾਂਜੀ ਪਿਸ਼ਾਵਰ ਵੀ ਤਕਰੀਬਨ ਪੈਂਦਾ ਹੈ ਪੰਜਾਬ 'ਚ ਉਸ ਵੇਲੇ ਹਿੰਦੁਸਤਾਨ 'ਚ, ਹਾਂਜੀ ਹਾਂਜੀ। ਤੇ ਇਹਨਾਂ ਨੇ ਭਰਤੀ ਕਰਕੇ ਲਿਆਂਦੇ ਸੀ। ਮਤਲਬ ਇਹ ਪਹਿਲਾਂ ਨਹੀਂ ਸੀ, ਉਧਰੋਂ ਲੈ ਕੇ ਆਂਦੇ ਗੋਰਿਆਂ ਨੇ। ਹਾਂਜੀ, ਅੱਛਾ, ਜਿੱਥੇ ਆਪਣੇ ਸਿੱਖਾਂ ਦੇ ਪਿੰਡ ਸੀਗੇ ਉੱਥੇ ਸਾਰੇ ਆਪਣੇ ਪੰਜਾਬ 'ਚ ਤਕਰੀਬਨ ਪਠਾਨ ਦੀ ਭਰਤੀ ਪਠਾਨ ਦੀ ਸੀ, ਭਰਤੀ। ਅੱਛਾ, ਉਹ ਸਾਡੇ ਗੱਲ ਪਿੰਡ ਸੀ- 'ਚ ਨਹੀਂ ਕੱਲੀ। ਉਹ ਆਪਣੀ ਗੱਲ ਵਿੱਚੇ ਰਹਿ ਗਈ। ਮੁਹੰਮਦ ਅਲੀ ਜਿਨਾਹ ਫਿਰੋਜ਼ਪੁਰ ਦੇ ਕੋਲ ਆਇਆ, ਉਦੋਂ ਉਹ ਤਾਂ ਆ ਗਿਆ ਨਾ ਇੱਥੇ, ਉਹਨੇ ਆ ਕੇ ਰੌਲਾ ਪਵਾਇਆ, ਲੋਕ ਉੱਠੇ, ਲੋਕ ਫਿਰ ਕਾਫਲੇ ਆਉਣ ਲੱਗੇ ਇਧਰੋਂ, ਉੱਠੋ ਬਈ ਉੱਠੋ, ਮੁਸਲਮਾਨ ਉਠਾਉਣ ਲੱਗੇ, ਉਹੀ ਮੁਸਲਮਾਨ ਪਠਾਨ, ਚਲੋ ਬਈ। ਉਹ ਸਾਡਾ ਜਿਹੜਾ ਮਰਾਸੀ ਸੀ, ਹਾਂਜੀ, ਬਾਕੀ ਲੋਕ ਉੱਠ ਕੇ ਤੁਰ ਗਏ, ਤੇ ਉਹ ਗਿਆ ਨਾ ਆਪਦਾ ਪਰਿਵਾਰ ਲੈ ਕੇ। ਅੱਛਾ, ਕਹਿੰਦਾ ਮੈਂ ਨੀ ਜਾਣਾ, ਕਹਿੰਦਾ ਉਹ ਆਦਾ ਮੈਂ ਨਹੀਂ ਚਾਹੁੰਦਾ, ਮੈਂ ਤਾਂ ਪਰਬਾਂ 'ਚ ਹੀ ਰਹੂੰਗਾ। ਰੌਲਾ ਪਿਆ, ਉੱਠ ਗਏ ਲੋਕ ਸਭ। ਫੇਰ ਚੱਲੀ ਪੜਤਾਲ ਵੀ ਨਹੀਂ, ਜਿਹੜੇ ਉਧਰ ਰਹਿ ਗਏ ਆ ਪਾਕਿਸਤਾਨ 'ਚ ਸਰਦਾਰ, ਉਹਨਾਂ ਨੂੰ ਕੱਢ ਕੇ ਲਿਆਓ। ਉਧਰ ਸਰਦਾਰ ਪੁਲਿਸ ਲਾਈ। ਪਾਕਿਸਤਾਨ ਦੇ ਵਿੱਚ ਹਾਂ, ਜਿਹੜਾ ਪਾਕਿਸਤਾਨ 'ਚ ਪੰਜਾਬ ਆ ਗਿਆ ਨਾ, ਪੰਜਾਬ ਦੀ, ਇਹ ਵੰਡ ਤਾਂ ਪੰਜਾਬ ਹੀ ਹੋਇਆ ਨਾ। ਹਾਂ, ਲਾਹੌਰ ਜਿਹੜਾ ਪੰਜਾਬ ਦਾ ਏਰੀਆ ਹੀ ਸੀ, ਹਾਂਜੀ। ਪੰਜਾਬ ਦੀ ਵੰਡ ਹੀ ਆ ਨਾ। ਹਾਂਜੀ ਉਹ ਹਿੱਸੇ 'ਚ ਜਦੋਂ ਆ ਗਿਆ, ਪਹਿਲਾਂ ਤਾਂ ਇਹ ਨਹੀਂ ਚੱਲੇ ਵੀ ਵੱਟ ਕਿਹੜੀ ਹੈ, ਪਹਿਲਾਂ ਮਸਲਾ ਇਹ ਵੀ ਹੱਦ ਕਿੱਥੇ ਹੱਦ ਪਊਗੀ, ਕਿੱਥੇ ਪਊਗੀ। ਐਦਾਂ ਵੀ ਪਿੰਡਾਂ ਦਾ ਰੌਲਾ ਸੀ, ਪਤਾ ਨਹੀਂ ਸੀ ਲੱਗਦਾ ਵੀ ਕਿਹੜਾ ਪਿੰਡ ਇੱਧਰ ਰਹਿ ਗਿਆ। ਕਿਹੜਾ ਆਊ ਕਿੱਧਰ ਨਹੀਂ, ਇਹ ਵੀ ਰੌਲਾ ਸੀ। ਅੱਛਾ, ਤੇ ਉਹਨਾਂ ਨੇ ਮੂਲ ਉਠਾਉਣ ਲੱਗੇ। ਜਦੋਂ ਪਿੱਛਾ ਮੁਸਲਮਾਨ ਪਿੰਡਾਂ 'ਚ ਆਏ ਵੀ ਕਿਸੇ ਤੁਹਾਡੇ ਪਿੰਡ 'ਚ ਨੰਬਰਦਾਰ ਨੂੰ ਪੁੱਛਿਆ ਮੁਸਲਮਾਨ ਹੈਗੇ ਆ, ਅੱਛਾ, ਜਿਹੜੇ ਲੋਕੀ ਮਰਜ਼ੀ ਨਾਲ ਰਹੇ ਸੀ ਉਹਨਾਂ ਨੂੰ ਮੁੜ ਕੇ ਸਰਕਾਰ ਨੇ ਭੇਜਿਆ ਵੀ ਠਾਓ ਇਹਨਾਂ ਨੂੰ। ਅੱਛਾ, ਮਰਜ਼ੀ ਫਿਰ ਨਾਲ। ਆਈ ਉਹੋ ਹੀ ਮੁਸਲਮਾਨ ਅੱਛਾ, ਸਰਦਾਰ ਪੁਲਿਸ ਨਾਲ ਲੈ ਕੇ ਮਦਦ ਆਈ ਵੀ ਉੱਠੋ ਭਾਈ, ਤੇ ਉਹ ਸ਼ੇਰੇ ਵਾਲਾ ਪਿੰਡ ਆ ਉੱਥੇ ਇਕੱਠੇ ਕਰ ਲਏ। ਤੇ ਉਹ ਸਾਡੇ ਪਿੰਡ ਵਾਲਾ ਵੀ ਮਰਾਸੀ, ਉਹ ਸਤਜੀਤ ਸੀ, ਉਹਨੂੰ ਵੀ ਲੈ ਗਏ ਸਾਡੇ ਪਿੰਡ ਉਠਾ ਕੇ। ਉਹਦਾ ਮੁੰਡਾ ਤਾਂ ਮਗਰੋਂ ਇੱਥੇ ਹੀ ਮਰਿਆ, ਉਹ ਨਹੀਂ ਗਿਆ। ਅੱਛਾ, ਜੇ ਬਾਪ ਚਲਾ ਗਿਆ ਤਾਂ ਮੁੰਡਾ ਨਹੀਂ ਗਿਆ। ਉਹਨੂੰ ਲੈ ਗਏ ਨਾ ਜਦੋਂ ਸ਼ੇਰੇ ਵਾਲੇ,
ਉੱਥੇ ਮੁਸਲਮਾਨਾਂ ਦਾ ਜਿਹੜਾ ਪਠਾਨ ਵੱਡਾ ਕਮਾਂਡਰ ਬੈਠਾ ਸੀ, ਉਹ ਦੂਜੇ ਨੇ ਦੱਸਿਆ ਜੀ ਆਹ ਲਿਆਂਦਾ ਖੂਨਾਂ ਤੋਂ ਕਾਫਲਾ 7 ਜੀ ਅੱਛੀ, ਉਹ ਮਾਰ ਕੇ ਪੁੰਜੇ ਬੰਦੂਕਾਂ ਦਾ, ਤੈਨੂੰ ਪਤਾ ਨਹੀਂ ਉਹ ਇਹਦੇ 11 ਪੈਂਦੀਆਂ ਤੇ ਤੂੰ ਵੀਰਿਆਂ ਬੈਠਾ ਜਾਣਾ ਨਹੀਂ। ਉਹ ਮਰਾਸੀ ਫਿਰ ਬਹੁਤ ਤਗੜਾ ਮਖੌਲੀ ਸੀ, ਹੱਸਦਾ ਨਹੀਂ ਸੀ। ਉਹ ਆਦਾ ਤੇਰਾ ਰੱਬ ਭਲਾ ਕਰੇ, ਅਸੀਂ ਤੇ ਮਰਾਸੀ ਹੁੰਦੇ ਆ, ਸਾਨੂੰ ਤੇ ਇੱਕੋ ਹੀ ਗੋਲੀ ਬਹੁਤ ਹੈ, ਬਾਕੀ ਕੱਢ ਲੈ ਤੂੰ ਨਵਾਬ ਸਾਹਿਬ, ਕਿਸੇ ਹੋਰ ਦੇ ਕੰਮ ਆਉਣਗੀਆਂ। ਹਾਂ ਬਾਕੀ ਕੀ ਕਰਨੀ ਹੈ, ਸਾਡੇ ਤਾਂ ਵਿੱਚ ਦੀ ਮਰਾਸੀ ਹੁੰਦੇ ਇੱਕੋ ਹੀ ਲੰਘ ਜੂਗੀ। ਇਹ ਉਹਨੇ ਸੱਥ 'ਚ ਜਿੱਥੇ ਆਮ ਇਕੱਠ ਸੀ ਲੋਕਾਂ ਦਾ, ਉੱਥੇ ਆ ਕੇ ਉੱਥੇ ਆ ਕੇ ਹਾਂਜੀ ਪਤਾ ਚਲੋ ਤੁਰੋ ਗਾਂ। ਹੁਣ ਪੈਲੀਆਂ ਦੇ ਵੀ ਰਾਹਾਂ ਵੀ ਦੀ ਜਾਣਾ, ਰਾਹ ਹੁੰਦੇ ਸੀ ਗੰਦੇ ਮੰਦੇ ਵਣਾ ਬਾਹਲੀਆਂ ਹੁੰਦੀਆਂ ਸੀ। ਉਹ ਕਿਸੇ ਜਾਂਦਾ ਜਾਂਦਾ ਝਾੜ ਚੋਂ ਸਾਧੂ ਮਰਾਸੀ ਲੁਕ ਗਿਆ, ਮੁੰਡਾ ਸੀਗਾ ਕੋਈ 10 ਸਾਲ ਦਾ, ਉਹ ਲੁਕ ਗਿਆ। ਲੋਕ ਤੁਰ ਗਏ, ਕਿਤੇ ਆਥਣ ਉਥਣ ਹੋਇਆ ਤੇ ਉਹ ਸਾਡੇ ਪਿੰਡੋਂ ਦੂਰ ਆ ਥੋੜਾ ਜਿਹਾ ਪਿੰਡ ਬਾਂਬਾਂ ਤੇ ਬੰਨਾਂ ਵਾਲੀ, ਉੱਥੇ ਬਾਹਲੇ ਹੈਗੇ ਸੀ ਝਾੜ ਝੂੜ ਜਿੱਥੇ ਲੁਕਿਆ ਉਹ, ਤੇ ਉਹ ਰਾਤ ਨੂੰ ਆ ਗਿਆ ਪਿੰਡ ਆ ਕੇ ਮੁੜ ਕੇ। ਹਾਂ ਉਹ ਤੂੰ ਇਹ ਮੈਂ ਤਾਂ ਆਦਾ ਪਰ ਲੁਕ ਗਿਆ ਜਾਂਦਾ, ਕਹਿੰਦਾ ਝਾੜਾਂ 'ਚ, ਤੇ ਆਪਾਂ ਕੀ ਲੈਣਾ, ਪਤਾ ਨਹੀਂ ਕਿੱਥੇ ਲਿਜਾਣਗੇ ਕਿੱਥੇ ਨਹੀਂ, ਮਾਰਿਆ ਜਾਊ ਕੀ ਹੋਊ। ਇਸ ਤਰ੍ਹਾਂ ਲੋਕ ਮਾਰੇ ਗਏ। ਇੱਕ ਪਰਿਵਾਰ ਰਹਿ ਗਿਆ ਫਿਰ ਵੀ ਸਾਡੇ ਪਿੰਡ, ਜਿਹੜਾ ਉਹ ਬੈਠਾ ਹੀ ਉੱਠਿਆ ਨਾ। ਉਹ ਫਿਰ ਇੱਕ ਜ਼ਿਮੀਂਦਾਰ ਗੁੰਡਿਆਂ ਨੇ ਰਾਤ ਨੂੰ ਪੈ ਗਏ ਉਹਨਾਂ ਨੂੰ ਲੁੱਟਣ। ਉਹਨਾਂ ਕੋਲੇ ਪੈਸਾ ਸੀ, ਉਹ ਦਰਜੀ ਦਾ ਕੰਮ ਕਰਦਾ ਸੀ ਮੁਸਲਮਾਨ। ਆਪਣੇ ਅੰਕਲ ਜਿਹੜਾ ਦਰਜੀ ਸੀਗਾ ਉਹ ਗੁੰਡੇ ਪੈ ਗਏ, ਉਹਦਾ ਨੁਕਸਾਨ ਕੀਤਾ, ਕੀ ਹੋਇਆ? ਉਹਨਾਂ ਨੂੰ ਉਹਦੇ ਇੱਕ ਨੂੰ ਤਾਂ ਖਿੱਚ ਕੇ ਲੈ ਗਏ ਗੁੰਡੇ, ਆਪਣੇ ਸਿੱਖ। ਹਾਂ ਗੁੰਡਿਆਂ ਦੇ ਕਾਫਲੇ ਵੀ ਬਣ ਗਏ ਨਾ ਪਿੰਡਾਂ ਦੇ ਫਿਰ, ਪਰ ਸਾਡੇ ਪਿੰਡ ਦਾ ਕੋਈ ਨਹੀਂ ਸੀ। ਬਾਹਰੋਂ ਆਏ। ਬਾਹਰੋਂ ਆਏ ਤੇ ਮੈਂ ਉਹਨਾਂ ਦੀ ਇੱਕ ਨੌਂ ਨੂੰ ਲੈ ਗਏ, ਫਿਰ ਹੋਰ ਕੀ ਨੁਕਸਾਨ ਹੋਇਆ ਉਹਨਾਂ ਦਾ? ਕਈਆਂ ਨੂੰ ਕੁੱਟਿਆ ਮਾਰਿਆ। ਹਾਂਜੀ, ਉਸ ਤੋਂ ਬਾਅਦ ਕੀ ਉਹ ਇੱਕ ਉਹਨਾਂ ਦੀ ਬੁੜੀ ਕੁੱਟੀ ਦੀ ਮਾਰੀ ਗਈ। ਮਾਰੀ ਗਈ? ਅੱਛਾ। ਹਾਂ ਉਹ ਇੱਕ ਮਰੀ ਸਾਡੇ ਪਿੰਡ, ਬਾਕੀ ਉਹਨਾਂ ਨੂੰ ਭਜਾ ਭਜੂਰ ਕੇ ਲੈ ਗਏ। ਤੇ ਕੀ ਕਿਸ ਭਜਾਇਆ, ਇਹ ਦੁੱਖਾਂ ਵਾਲੀ ਗੱਲ ਹੈ ਵੀ ਜਿਹੜਾ ਉਹ ਹੈਗਾ ਸੀ ਗਜਣ ਨਾਈ, ਹਾਂਜੀ, ਉਹਦੀਆਂ ਦੋਵੇਂ ਕੁੜੀਆਂ ਲੋਕਾਂ ਨੇ ਰਾਤ ਖੋਲੀਆਂ ਲਟੇਰਿਆਂ ਨੇ। ਮਾੜੀ ਗੱਲ। ਕਾਫਲੇ ਲਈ ਜਾਂਦੇ ਐ, ਕਾਫਲਿਆਂ ਨੂੰ ਲੁੱਟਣ ਵਾਲੇ ਫੇਰ ਪੈ ਗਏ ਅੱਗੋਂ। ਉਹ ਸਾਡੇ ਪਿੰਡ ਦੇ ਨੇੜੇ ਇੱਕ ਪਿੰਡ ਆ ਬੋਦੀ ਵਾਲਾ, ਉਹ ਕਾਫੀ ਚਿਰ ਮਿਲਦੀ ਰਹੀ ਹੈ ਸਾਨੂੰ ਵਿਚਾਰੀ। ਗੁੰਡਿਆਂ ਨੇ ਲੋਕਾਂ ਦੀਆਂ ਕੁੜੀਆਂ ਜਵਾਨ, ਕੋਈ ਜਵਾਨ ਬੱਚਾ ਨਹੀਂ ਜਾਣ ਦਿੱਤਾ ਕਿ। ਅੱਛਾ ਵੀ ਜਿਹੜੇ ਇਹ ਬੱਚੇ ਇੱਧਰ ਰਹਿ ਗਏ, ਕੁੜੀਆਂ ਰਹਿ ਗਈਆਂ, ਮੁੜ ਕੇ ਫਿਰ ਨਿਕਲਦੀਆਂ ਸੀ ਪਬਲਿਕ 'ਚ, ਮਿਲ ਪਤਾ ਲੱਗਦਾ ਸੀ ਤੁਹਾਨੂੰ ਵੀ ਇਹ ਮੁਸਲਮਾਨਾਂ ਦੀ ਕੁੜੀਆਂ ਰਹੀਆਂ ਆ? ਪਤਾ ਲੱਗਦਾ ਹੁੰਦਾ ਸੀ? ਮਿਲ ਜਾਂਦੀਆਂ ਸੀ, ਉਹ ਮਿਲਦੀਆਂ ਸੀ। ਅੱਛਾ। ਮੇਰੀ ਤਾਂ ਸਾਲੀ ਦੀਆਂ ਕੁੜੀਆਂ ਸੀ, ਬਹੁਤ ਸੋਹਣੀ ਕੁੜੀ ਸੀ ਉਹਦੇ ਘਰ ਵਾਲੀ, ਤੇ ਉਹਦੇ ਬੱਚੇ ਬੜੇ ਸੋਹਣੇ ਸੀ ਉਹਦੇ ਗੱਜਣ ਦੇ। ਆਪ ਨਾਈ ਬਹੁਤ ਸੋਹਣਾ ਸੀ, ਪਿੰਡ ਦਾ ਕੰਮ ਕਰਦਾ ਸੀ ਬੜਾ ਵਧੀਆ। ਸੋ ਇਸ ਕਰਕੇ ਗੰਦਾਪਣ ਉਦੋਂ ਲਟੇਰਿਆਂ ਨੇ ਲੁੱਟਿਆ ਤੇ ਲੋਕਾਂ ਨੇ ਮਾਰੇ। ਤੇ ਫਿਰ ਤਾਂ ਜਿਹੜੀਆਂ ਸਾਡੇ ਉਤਲੇ ਪਾਸੋਂ ਇੱਧਰੋਂ ਕਹਿਲਾ ਮੈਂ ਰੋਪੜੋਂ ਦੀ ਨਹਿਰ ਆਉਂਦੀ ਹੈ ਜਿਹੜੀ ਸਾਡੇ ਪਾਣੀ ਜਾਂਦਾ ਆਪਣੇ, ਹਾਂਜੀ ਹਾਂਜੀ ਹਾਂਜੀ, ਨਹਿਰ ਦੇ ਵਿੱਚ ਫਿਰ ਨਾਸ਼ਾਂ ਗਣੀਆਂ ਨਹੀਂ ਜਾਂਦੀਆਂ ਸੀ ਕਿੰਨੀਆਂ ਜਾਂਦੀਆਂ ਤਰੀਆਂ ਮੁਸਲਮਾਨਾਂ ਦੀਆਂ। ਹਾਂ। ਅੰਕਲ ਜੀ ਤੁਸੀਂ ਇਹ ਪਹਿਲੀ ਵਾਰੀ ਗੱਲ ਦੱਸੀ ਆ ਵੀ ਆਪਣੇ ਗੱਲਾਂ ਬਾਤਾਂ ਅਸੀਂ ਉਧਰ ਵੀ ਕਰਦੇ ਆ, ਆਪਣੇ ਬਜ਼ੁਰਗਾਂ ਨਾਲ ਇੱਧਰ ਵੀ ਕਰੀ ਦੀਆਂ ਆ ਵੀ ਆਪਣੇ ਸਿੱਖਾਂ ਨੇ ਵੀ ਆਪਣੇ ਬਦਮਾਸ਼ਾਂ ਨੇ ਆਪਣੇ ਜਥੇ ਬਣਾਏ ਸੀਗੇ ਧੀਆਂ ਭੈਣਾਂ ਨੂੰ ਲੁੱਟਣਾ। ਇਹ ਵੀ ਗੁੰਡਿਆਂ ਨੇ ਬਣਾਏ, ਮਾੜੇ ਕੰਮ ਕੀਤੇ ਇਹਨਾਂ ਨੇ ਵੀ ਨਾ ਕੀਤੇ। ਮਾੜੇ ਕੀਤੇ। ਜਿਹੜੇ ਲੱਟਰ ਪਿੰਡਾਂ 'ਚ ਅੱਜ ਵੀ ਹੈਗੇ ਆ, ਇਹ ਤਾਂ ਹੈ। ਅੱਜ ਵੀ ਜਾਓ ਹਾਂਜੀ ਸਾਡੇ ਪਿੰਡ ਦੇ ਜਿਹੜੀ ਪਿੰਡ ਦੀ ਫਿਰਨੀ ਹੈ ਹਾਂਜੀ ਹਾਂਜੀ, ਤੇ ਤੁਸੀਂ ਦਿਨ ਛਿਪੇ ਲੰਘ ਨਹੀਂ ਸਕਦੇ। ਉਸ ਟਾਈਮ ਤਾਂ ਹੁਣ ਤਾਂ ਮਤਲਬ ਵੀ ਮਸਲੇ ਨਸ਼ਈ ਲੋਕ ਇੰਨੇ ਫਿਰਦੇ ਆ ਨਸ਼ਈ ਹੈ। ਤੇ ਲੱਟਰ ਆ ਜਿਹੜੇ ਛੜੇ ਆ। ਜਿਹੜੀਆਂ ਉਹ ਮੁਸਲਮਾਨਾਂ ਦੀਆਂ ਧੀਆਂ ਭੈਣਾਂ ਇਹਨਾਂ ਨੇ ਸਿੱਖਾਂ ਨੇ ਆਪਣੇ ਬਦਮਾਸ਼ਾਂ ਨੇ ਖੋਹ ਕੇ ਰੱਖੀਆਂ ਇੱਥੇ, ਹਾਂ ਅੱਜ ਵੀ ਉਹ ਬਸਦੀਆਂ ਆ। ਉਹ ਕੁੜੀ ਤਾਂ ਮਰ ਗਈ, ਹਾਂਜੀ ਇੱਕ ਹੋਰ ਸੀ। ਹਾਂਜੀ ਹਾਂਜੀ ਇੱਕ ਮੇਰਾ ਮਾਮਾ ਲੱਗਦਾ ਸੀ ਹਾਂਜੀ ਝਵੇਲ ਵਾਲੀ ਦਾ, ਹਾਂਜੀ ਉਹਨੂੰ ਇੱਕ ਕੁੜੀ ਕਿਸੇ ਨੇ ਦੇਤੀ ਵੀ ਆਹ ਮੁਸਲਮਾਨਾਂ ਦੀ ਕੁੜੀ ਲੈ ਲੈ। ਹਾਂਜੀ। ਰੌਲਾ ਪਏ ਤੋਂ ਪਿੱਛੋਂ ਉਹਨੇ ਕਿਤੇ ਖੋਈ ਖਾਈ ਸੀ। ਅੱਛਾ ਜੀ, ਉਹ ਮਾਮਾ ਮੇਰਾ ਘਰਾਂ ਚੋਂ ਲੱਗਦਾ ਸੀ ਛੜਾ ਸੀ, ਹਾਂਜੀ ਉਹਦੇ ਘਰ ਵਾਲੀ ਮਰ ਗਈ ਸੀ, ਬੱਚਾ ਕੋਈ ਨਹੀਂ ਸੀ, ਉਹ ਉਹਨੂੰ ਦੇਤੀ। ਉਹ ਜਿਉਂਦੀ ਰਹੀ ਹੈ ਤੇ ਉਹਦੀ ਗਾਂ ਕੁੜੀ ਅੱਜ ਵੀ ਹੈਗੀ ਹੈ ਸਾਡੇ ਕੋਲੇ। ਓ ਮਾਈ ਗॉड।
ਉਹ ਮੁਸਲਮਾਨੀ ਦੀ ਕੁੜੀ ਹਾਂਜੀ ਅੱਜ ਵੀ ਹੈਗੀ ਆ ਮੁਕਤਸਰ ਦੇ ਨਾਲ ਪਿੰਡ ਆ ਗੋਨਿਆਣਾ, ਉੱਥੇ ਜਿਉਂਦੀ ਆ ਅੱਜ ਵੀ। ਜੇ ਇੱਕ ਤੁਹਾਡੀ ਗੱਲ ਚੋਂ ਇੱਕ ਅੰਕਲ ਦੀ ਗੱਲ ਨਿਕਲੀ ਆ, ਜਦੋਂ ਹੁਣ ਆਪਣੇ ਕਈ ਵਾਰੀ ਮਜ਼ਹਬ ਦੇ ਮਸਲੇ 'ਚ ਆਪਾਂ ਪੈ ਜਾਂਦੇ ਆ, ਉਹ ਹਨ ਤੁਹਾਡੇ ਮਾਮੇ ਦੀ ਕੁੜੀ ਲੱਗੀ, ਉਹ ਮਾਮੇ ਦੀ ਕੁੜੀ ਹੋਈ ਹਾਂ, ਮਾਮੇ ਦੀ ਕੁੜੀ। ਤੁਹਾਡੇ 'ਚ ਕੋਈ ਇਹ ਫਰਕ ਹੋਇਆ ਕਦੀ ਵੀ, ਹਾਂ ਵੀ ਆਪਣੇ ਵੀ ਇਹ ਮੁਸਲਮਾਨੀ ਦੀ ਧੀ ਆ ਜਾਂ ਇਹ ਸਿੱਖ ਦੀ ਧੀ ਨਹੀਂ, ਇਸ ਤਰ੍ਹਾਂ ਮਸਲਾ ਕਦੀ ਆਇਆ ਕਦੀ ਦਿਮਾਗ 'ਚ? ਕਿਸੇ ਨੇ ਦੱਸਿਆ ਹੀ ਨਹੀਂ ਵੀ ਇਹ ਮੁਸਲਮਾਨੀ ਆ। ਕੌਣ ਆ ਉਹ? ਗੋਨਿਆਣਾ ਮਾਲੇ ਪਿੰਡ, ਗੋਨਿਆਣਾ ਪਿੰਡ ਆ, ਉੱਥੇ ਵਿਆਹੀ ਹੀ ਰਹਿੰਦੇ, ਹੁਣ ਬੱਚਿਆਂ ਵਾਲੀ ਹੈ। ਬੱਚਿਆਂ ਮਤਲਬ ਕੋਈ ਫਰਕ ਨਹੀਂ, ਉਹਨੂੰ ਮਤਲਬ ਪੂਰਾ ਪਿਆਰ ਦਿੱਤਾ। ਪੂਰਾ ਜਿਹੜੀ ਕੋਈ ਰਹਿ ਗਈ ਉਹ ਪੂਰਾ ਹੈ, ਉਹਦੇ ਚ ਕੋਈ ਚਿਰ ਦੀ ਗੱਲ ਦੱਸਦਾ ਤੈਨੂੰ। ਮੈਂ ਰਾਜਸਥਾਨ ਚ ਜਾ ਵੜਿਆ ਇੱਕ ਵਾਰੀ, ਹਾਂਜੀ ਉੱਥੇ ਜ਼ਮੀਨ ਸੀ। ਹਾਂਜੀ ਰਾਜਸਥਾਨ ਦੇ ਰਹਿਣ ਵਾਲਾ ਬੰਦਾ, ਉਹ ਵੀ ਇੱਕ ਮੁਸਲਮਾਨੀ ਲਈ ਫਿਰਦਾ ਸੀ। ਕੁੜੀ ਬਹੁਤ ਸੋਹਣੀ, ਮੁੰਡੇ ਦਾ ਕੱਦ ਬੜਾ ਵੱਡਾ, ਭੇਡਾਂ ਚਾਰਦਾ ਸੀ ਉਹ ਬੰਦਾ, ਤੇ ਕੁੜੀ ਨੂੰ ਭੇਡਾਂ ਚਾਰਨ ਨਾਲ ਲਾ ਲਿਆ ਉਹਨੇ, ਜਿਹੜੀ ਉਹ ਦਿੱਤੀ ਕਿਸੇ ਨੇ ਵੀ ਆ ਲੁੱਟ ਦੀ ਮਾਰ ਉਹਨੂੰ ਮਿਲੀ ਸੀ ਕਿਤੋਂ। ਹਾਂਜੀ ਮੈਂ ਭੁੱਲ ਗਿਆ, ਪਿੰਡ ਜੈਤੋ ਦੇ ਕੋਲੇ ਸੀ ਉਹਦਾ, ਉਸ ਕੁੜੀ ਦਾ, ਹਾਂਜੀ ਜਿੱਥੋਂ ਦੀ ਉਹ ਕੁੜੀ ਸੀ। ਤੇ ਜੌੜਕੀ ਪਿੰਡ ਹਨੂੰਮਾਨਗੜ੍ਹ ਕੋਲੇ ਆ, ਉੱਥੋਂ ਦੇ ਉਹ ਜੱਟਾਂ ਦੇ ਮੁੰਡੇ ਕੋਲੇ ਆ। ਅਸੀਂ 2 MK 'ਚ ਰਹਿੰਦੇ ਸਾਂ, ਮੈਂ ਹਾਂਜੀ ਉੱਥੇ ਵੀ 2 ਸਾਲ ਵਾਹੀ ਕੀਤੀ ਮੈਂ। ਤੇ ਉੱਥੇ ਆ ਗਿਆ ਇੱਜੜ ਲੈ ਕੇ, ਕਿਉਂਕਿ ਰੋਈਆਂ ਬਰਾਨੀ ਹੁੰਦੀਆਂ ਸੀ ਉਦੋਂ, ਨਹਿਰ ਦੀ ਪਾਣੀ ਨਹੀਂ ਗਿਆ ਸੀ ਨਹਿਰ ਦਾ ਇੰਨਾ। ਤੇ ਉੱਥੇ ਇੱਜੜ ਲੈ ਕੇ ਆ ਗਿਆ, ਤੇ ਸਾਡੇ ਏਰੀਏ 'ਚ ਪਾਣੀ ਸੀਗਾ, ਤੇ ਗੁਆਰੇ ਗੁਰੇ ਬੀਜਦੇ ਸਬਾਈ। ਇੱਥੇ ਅਸੀਂ 4 ਦਿਨ ਮਾਲ ਚਾਰ ਲਾਂਗੇ, ਭਾਈ ਚਾਰ ਲਾ ਬਾਈ, ਮੈਨੂੰ ਇੱਥੇ ਮੈਂ ਆ ਬੱਕਰੀਆਂ ਭੇਡਾਂ ਬਾ ਲਿਆ ਕਰਾਂ। ਮੈਂ ਕਿਹਾ ਭਾਈ ਆ ਵਾੜਾ ਹੈਗਾ, ਕੰਧ ਕੱਢੀ, ਉੱਥੇ ਵਾੜ ਲਾ ਲੈ ਤੇ ਉੱਥੇ ਬਾ ਦੇ, ਮੇਰਾ ਕੀ ਲੈਂਦੀਆਂ, ਬੈਠੀਆਂ ਰਹਿਣੀਆਂ। ਦੋਵੇਂ ਜੀ ਸੀ ਉਦੋਂ। ਜਦੋਂ ਬੁੜੀਆਂ ਕੋਲੇ ਉਹ ਕੁੜੀ ਹੈ, ਘਰੇ ਰਹਿ ਜੇ, ਉਹ ਭੇਡਾਂ ਚਾਰਨ ਉੱਠ ਜੇ, ਤੇ ਉਹ ਮੇਰੇ ਘਰ ਵਾਲੀ ਕੋਲੇ ਹੀ ਸੀ। ਹੁਣ ਮੁਸਲਮਾਨਾਂ ਦੀਆਂ ਬੁੜੀਆਂ ਤੇ ਜੱਟਾਂ ਦੀਆਂ ਬੁੜੀਆਂ ਇਕੱਠੀਆਂ ਰਹਿੰਦੀਆਂ ਸੀ ਇੱਥੇ ਵੀ। ਹਾਂਜੀ ਤੇ ਇਹਨੂੰ ਮੇਰੇ ਘਰ ਵਾਲੀ ਨੂੰ ਇਹ ਸੂਹ ਸੀਗੀ ਵੀ ਮੁਸਲਮਾਨੀਆਂ ਦੇ ਕੰਨ ਕਿੱਥੋਂ ਵੱਧੇ ਹੁੰਦੇ ਆ ਤੇ ਜੱਟੀਆਂ ਦੇ ਕਿੱਥੋਂ ਵਿੱਧੇ ਹੁੰਦੇ ਆ। ਅੱਛਾ, ਕੰਨਾਂ ਤੋਂ ਪਛਾਣ ਜਾਂਦੀ ਵੀ ਆ ਮੁਸਲਮਾਨ ਨਹੀਂ ਆ ਜੱਟੀ ਆ। ਹਾਂ, ਉਹ ਖਵਾਵੇ ਤਾਂ ਜੱਟੀ, ਤੇ ਇਹਦੇ ਕੋਲੇ ਜਦੋਂ ਦਿਨੇ ਆਵੇ ਤੇ ਇਹ ਵੇਖੇ ਵੀ ਕੰਨ ਤੇਰੇ ਭੈਣੇ ਆ ਇੱਥੋਂ ਕਿਉਂ ਵਿੱਧੇ ਆ। ਉਹ ਆਦੀ ਬਾਈ ਮੈਂ ਇਸ ਤਰ੍ਹਾਂ ਕੱਲੀ ਸਾਂ ਘਰੇ, ਤੇ ਪਿੰਡ 'ਚ ਫਿਰਦਾ ਸੀ ਬਨਜਾਰਾ ਹੈ, ਚੂੜੀਆਂ ਵੀ ਵੇਚਦੇ ਤੇ ਕੰਨ ਵੀ ਵਿੰਨਦੇ। ਉਹ ਹਾਂਜੀ ਆ ਗਿਆ ਨੀ ਬਨਜਾਰਾ ਲੈ ਲਾ ਭਾਬੀ ਚੂੜੀਆਂ। ਹਾਂਜੀ ਬੜਾ ਪੁਰਾਣਾ ਗਾਣਾ ਅੰਕਲ ਜੀ। ਹਾਂਜੀ, ਅੰਕਲ ਜੀ ਉਹ ਬਨਜਾਰੇ ਨੇ ਮੇਰੇ ਕੰਨ ਵਿੰਨਤੇ, ਗਵਾਂਢਾਂ ਦੀਆਂ ਕੁੜੀਆਂ ਨੇ ਬਣਾਏ ਤੇ ਫੜ ਕੇ ਮੇਰੇ ਵੀ ਬੰਨਤੇ। ਮੈਂ ਦੱਸ ਨਾ ਸਕੀ ਵੀ ਮੈਂ ਕੌਣ ਹੈ, ਤੇ ਉਹਨੇ ਪੁੱਛਿਆ ਨਹੀਂ, ਮੇਰੇ ਮੋਰੀਆਂ ਕਰਤੀਆਂ। ਉਹਨੇ ਇਹ ਬਹਾਨਾ ਲਾਤਾ। ਇਹ ਤਾਂ ਹੈ ਇੱਥੋਂ। ਅੱਛਾ, ਉਹ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਇਹਦੇ ਕੰਨ ਆ ਜਿਹੜੇ ਉਹ ਮੁਸਲਮਾਨੀਆਂ ਵਾਲੇ ਵਿੱਧੇ ਆ। ਇਹ ਆਦੀ ਮੈਂ ਜੱਟੀ ਹਾਂ। ਜੱਟੀ ਆ। ਉਹ ਜੱਟ ਆਪਦੇ ਆਪ ਨੂੰ ਸਿੱਧੂ ਖਵਾਵੇ। ਤੇ ਅੰਕਲ ਤੁਸੀਂ ਉੱਥੇ ਦੀ ਬੋਲੀ ਬੋਲ ਰਹੇ ਨੇ ਮਾੜੀ ਮੋਟੀ, ਐਫਟਾਬਾਦ ਥੋੜੀ ਜਿਹੀ ਪੰਜਾਬੀ ਹੋਰ ਤਰ੍ਹਾਂ ਦੀ ਬੋਲਦੇ ਹੋ, ਉੱਧਰ ਥੋੜਾ ਫਰਕ ਆ। ਤੁਸੀਂ ਉੱਥੇ ਦੀ ਜਿਹੜੀ ਪਸ਼ਾਵਰ ਦੇ ਵੱਲ ਬੋਲੀ ਪੰਜਾਬੀ, ਪੰਜਾਬੀ ਸਾਨੂੰ ਤਾਂ ਲੋੜ ਨਹੀਂ ਨਾ ਪੈਂਦੀ ਸੀ ਉਹਨਾਂ ਨਾਲ। ਅਸੀਂ ਸ਼ਹਿਰ ਜਾ ਵੜਦੇ ਸੀ ਕਦੇ ਨਾ ਕਦੇ। ਐਫਟਾਬਾਦ ਹਾਂਜੀ ਸ਼ਹਿਰ ਵੱਖਰਾ ਹੈ, ਅਸੀਂ ਪਹਾੜ ਤੇ ਜਿਵੇਂ ਬਹੁਤ ਉੱਚੇ ਥਾਂ ਅੰਗਰੇਜ਼ ਦੀ ਛਾਉਣੀ ਆ ਉਹ, ਤੇ ਅਸੀਂ ਥੱਲੇ ਇੱਕ ਦਿਨ ਸ਼ਹਿਰ ਜਾ ਵੜੇ ਵੇਖਣ ਵਾਸਤੇ। ਤੇ ਉਦੋਂ ਛਾਉਣੀ 'ਚ ਆ ਜਿਹੜੇ ਆ ਨਾ ਤੁਹਾਡੇ ਆੜੂ, ਇਹ ਖਰਮਾਣੂ ਆੜੀ ਹੈ। ਖਰਮਾਣੀ ਨਾਂ ਦਾ ਇੱਕ ਮੁਸਲਮਾਨ ਹੋਇਆ ਕੋਈ ਡਾਕਟਰ, ਹਾਂਜੀ ਜਿਹਨੇ ਪੈਦਾ ਕੀਤੇ ਆ ਖਰਮਾਣੀ ਆੜੂ। ਖਰਮਾਣੀ ਆੜੂ। ਅੱਛਾ ਜੀ, ਉਹ ਵੇਚਣ ਆਉਂਦਾ ਛਾਉਣੀ 'ਚ, ਅੱਛਾ ਜੀ। ਵੀ ਆਹ ਵੇਚਦਾ ਤੇ ਉਹ ਦਿੰਦਾ, ਆਨੇ ਦੇ 4-5 ਦੇ ਦਿੰਦਾ ਏਡੇ ਏਡੇ। ਅੰਕਲ ਜੀ ਇੱਕ ਦੋ ਗੱਲਾਂ ਹੋਰ ਤੋਂ ਪੁੱਛਣੀਆਂ। ਹੁਣ ਕੁੜੀਆਂ ਆਪਣੇ ਵੀ ਮੁਸਲਮਾਨਾਂ ਵੀਰਾਂ ਦੀਆਂ, ਇਹਨਾਂ ਆਪਣੇ ਸਿੱਖਾਂ ਦੇ ਸਿੱਖ ਬਦਮਾਸ਼ਾਂ ਨੇ ਵੀ ਆਪਣੇ ਲੁਟੇਰਿਆਂ ਨੇ ਖੋਹੀਆਂ। ਹਾਂਜੀ, ਉਹ ਕੁੜੀਆਂ ਦੇ ਮਨ ਵਿੱਚ ਵੀ ਹੋਊਗਾ ਵੀ ਮਤਲਬ ਵੀ ਅਸੀਂ ਕਿਸ ਪਰਿਵਾਰ ਨੂੰ ਬਿਲੋਂਗ ਕਰਦੀਆਂ, ਅੱਜ ਕਿੱਥੇ ਬੈਠੀਆਂ ਆ, ਤੇ ਉਹਨਾਂ ਨੂੰ ਵੀ ਕੋਈ ਕਈ ਗੱਲਬਾਤ ਕੀਤੀ ਬੀਬੀਆਂ ਨਾਲ? ਕੁਛ ਕਿਹਾ ਨਹੀਂ ਜਾ ਸਕਦਾ ਵੀ ਕਿਸੇ ਦੇ ਮਨ ਤੇ ਕੀ ਵਲਵਲੇ ਆ, ਹਾਂਜੀ ਕਿਉਂਕਿ ਕੁੜੀ ਉਹ ਸਾਡੇ ਮਾਮੇ ਦੀ ਕਹਿ ਲਾਂ ਮੈਂ, ਹਾਂਜੀ ਅੱਜ ਵੀ ਜਿਉਂਦੀ ਆ। ਪਿੱਛੇ ਜੇ ਮੈਂ ਮੇਰੇ ਨਾਨਕੀ ਮਰਗ ਹੋ ਗਈ ਸੀ, ਹਾਂਜੀ। ਤੇ ਉੱਥੇ ਉਹ ਆਈ ਸੀ ਭੋਗ ਤੇ। ਇਸ ਤਰ੍ਹਾਂ ਦੇ ਕਿਸੇ ਆਪਣੇ ਪਾਕਿਸਤਾਨ ਜੀ ਬਹੁਤ ਹੋਏ
ਕਿ ਵੀ ਆਪਣੇ ਮੁਸਲਮਾਨਾਂ ਨੇ ਵੀ ਸਿੱਖਾਂ ਦੀਆਂ ਕੁੜੀਆਂ ਨੂੰ ਆਪਣੇ ਬਹੁਤ ਜ਼ਿਆਦੇ ਰੱਖੀਆਂ ਹੈ। ਰਿਪੇਅਰ ਹੋ ਅੰਕਲ ਗਿਆ। ਜਦੋਂ ਤੁਸੀਂ ਨਹੀਂ। ਜਦੋਂ ਮੁੜ ਕੇ ਇੱਧਰ ਇੰਡੀਆ ਵੰਡ ਹੋ ਗਈ, ਮੁੜ ਕੇ ਫਿਰ ਜ਼ਮੀਨਾਂ ਸੌਖੀਆਂ ਬਦਲ ਹੋ ਗਈਆਂ ਸੀ ਕਿ ਉਹਨਾਂ ਦੀ ਵੀ ਖੱਜਲ ਖੁਆਰੀ ਕਰਨੀ ਪਈ? ਉਹਨਾਂ 'ਚ ਤਾਂ ਖੱਜਲ ਖੁਆਰੀ ਇਦੋਂ ਕਹਿ ਲਾਂ ਮੈਂ ਉਹਦੀਆਂ ਤਰੀਕਾਂ ਮੈਂ ਜਿਹੜੀਆਂ ਭੁਗਤੀਆਂ ਉਹ 4 ਸਾਲ ਭੁਗਤੀਆਂ, ਕਿਉਂਕਿ ਮੇਰਾ ਪਿਓ ਨੂੰ ਦੀਦਾ ਨਹੀਂ ਸੀ, ਚਾਚਾ ਮੇਰਾ ਦਿਮਾਗੀ ਤੌਰ ਤੇ ਖਰਾਬ ਹੋ ਗਿਆ, ਤਾਏ ਦਾ ਦਿਮਾਗ ਵੀ ਬੱਚਾ ਮਰ ਗਿਆ ਉਹ ਵੀ ਖਰਾਬ ਹੋ ਗਿਆ, ਮੈਨੂੰ ਜਾਣਾ ਪੈਂਦਾ ਸੀ। ਮਤਲਬ ਇਦਾਂ ਨਹੀਂ ਵੀ ਵੰਡ ਹੋ ਗਈ ਤਾਂ ਮੁੜ ਕੇ ਚਲੋ ਝਗੜਾ ਨਹੀਂ। ਖਤਮ, ਮੁੜ ਕੇ ਵੀ ਕਈ ਚਿਰ ਚੱਲਦਾ ਰਿਹਾ ਕੰਮ। ਬਹੁਤ ਬਹੁਤ ਸਾਡਾ ਕਬਜ਼ਾ ਤਾਂ ਕਰ ਲਿਆ ਸੀ, ਨੇੜੇ ਪਿੰਡ ਮਿੱਡਾ ਸੀ ਉੱਥੇ ਜਿੰਨੇ ਕਿ ਅਸੀਂ ਸਾਡੇ ਪਿੰਡ ਦੇ ਘਰ ਸੀ ਸਾਰਿਆਂ ਨੇ ਇੱਕ ਥਾਂ ਜਾ ਕੇ ਕਬਜ਼ਾ ਇਕੱਠਾ ਕਰ ਲਿਆ। ਫਾਜ਼ਿਲਕਾ ਤੋਂ ਮਲੋਟ ਰੋਡ ਦੇ ਉੱਤੇ ਪੈਂਦਾ ਉਹ ਪਿੰਡ, ਵੀ ਆ ਭਾਈ ਆਪਾਂ ਇੰਨੇ ਘਰ ਹੈ ਤੇ ਆ ਜ਼ਮੀਨ ਵੜ ਲਓ, ਕਿਉਂ ਸੁਣਨੀ ਪਈ ਸੀ ਉਹ ਅਸੀਂ ਵਾਹੁਣ ਲੱਗ ਪਏ। ਚੰਗੇ ਬੰਦੇ ਉਦੋਂ ਵੀ ਸੀਗੇ, ਮੈਨੂੰ ਉਹ ਗੱਲਾਂ ਅੱਜ ਵੀ ਰੜਕਦੀਆਂ ਆ ਵੀ ਉਸ ਵੇਲੇ ਉਹ ਬੰਦਾ ਕੱਲ ਦੱਸ ਗਿਆ ਤੇ ਅੱਜ ਤੱਕ ਸਾਡੀ ਸਰਕਾਰ ਦੇ ਕਿਸੇ ਦੇ ਅਫਸਰ ਦੇ ਕੰਨ 'ਚ ਹੀ ਨਹੀਂ ਪਈ। ਅਸੀਂ ਕੀ ਕਹਿੰਦਾ? ਉੱਥੇ ਕਬਜ਼ਾ ਕਰ ਲਿਆ, ਘਰਾਂ ਤੇ ਵੀ ਕਰ ਲਿਆ ਤੇ ਖੇਤੀ 'ਚ ਵਾਹੁੰਦੇ ਸਾਂ। ਹਾਂਜੀ। ਤੇ ਐਸਡੀਓ ਸੀਗਾ ਜਿਹੜਾ ਉਹ ਚਮਿਆਰ ਜਾਤੀ ਦਾ ਮੁੰਡਾ ਸੀ, ਫਾਜ਼ਿਲਕਾ ਦਾ ਐਸਡੀਓ। ਹਾਂਜੀ। ਉਹ ਟੂਰ ਤੇ ਨਿਕਲਦਾ ਕੰਬੋਆਂ ਨਾਲ, ਕੰਬੋ ਵੀ ਮਾਰੇ ਗਏ ਸੀ ਕਈ ਮੁਸਲਮਾਨਾਂ ਦੇ ਭੁਲੇਖੇ, ਬਿਲਕੁਲ ਜਿਹੜੇ ਚੌਧਰੀ ਹੈ ਨਾ ਕੰਬੋ, ਹਾਂਜੀ। ਉਹਨਾਂ ਦਾ ਭਰੇਵਾ ਤੇ ਮੁਸਲਮਾਨ ਦਾ ਭਰੇਵਾ ਤੁਸੀਂ ਦੱਸ ਹੀ ਨਹੀਂ ਸਕਦੇ ਵੇਖ ਕੇ ਤਾਂ। ਅੱਛਾ। ਤੇ ਭਲੇਖੇ ਉਹ ਵੀ ਮਾਰੇ ਗਏ ਵਿਚਾਰੇ। ਉਹ ਵੀ ਮਾਰੇ ਗਏ। ਫਿਰ ਉਹਨੂੰ ਪਤਾ ਲੱਗ ਗਿਆ ਐਸਡੀਓ ਨੂੰ, ਕਿਉਂਕਿ ਫਾਜ਼ਿਲਕਾ ਬਾਰਡਰ ਸੀ, ਹਾਂਜੀ। ਉੱਥੋਂ ਦੀ ਆਉਂਦੇ ਸੀ ਲੋਕ, ਹਾਂਜੀ ਹਾਂਜੀ ਜਾਂ ਉਹ ਅੰਮ੍ਰਿਤਸਰ ਲੰਘਦੇ ਸੀ, ਹਾਂਜੀ। 2 ਬਾਰਡਰ ਸੀ ਉਧਰੋਂ ਆਉਂਦੇ ਦੇ। ਉਹ ਫਿਰ ਐਸਡੀਓ ਉਹਨਾਂ ਦੇ ਮੋਢੇ ਤੇ ਲਾਲ ਟਾਕੀ ਲਾਉਣ ਲੱਗ ਗਿਆ ਇੱਥੇ। ਜੇ ਵਿਸ਼ਾ ਮੰਨ ਲਓ ਵੀ ਇਹ ਨਿਸ਼ਾਨੀ ਨਿਸ਼ਾਨੀ ਮੰਨ ਹਾਂ, ਲਓ ਵੀ ਇਹ ਨਿਸ਼ਾਨੀ ਹੈ, ਇਹਨਾਂ ਨੂੰ ਕੋਈ ਮਾਰੇ ਨਾ, ਮਾਰੇ ਨਾ। ਇਹ ਹਿੰਦੂ ਹੈ। ਉਹ ਆਏ ਸਾਡੇ ਪਿੰਡਾਂ 'ਚ ਬਹੁਤ ਬਾਹਲੇ, ਉਸ ਪਿੰਡ ਆ ਗਏ ਤੁਰਦੇ ਫਿਰਦੇ, ਕਿਉਂਕਿ ਸੜਕ ਤੇ ਪਿੰਡ ਸੀ, ਜਿੱਥੇ ਸੂਤ ਲੱਗਦਾ ਉੱਥੇ ਬਹਿ ਜਾਂਦੇ ਸੀ। ਹਾਂਜੀ ਹਾਂਜੀ। ਤੇ ਐਸਡੀਓ ਇੱਕ ਦਿਨ ਟੂਰ ਤੇ ਨਿਕਲਿਆ ਵੀ ਮੈਂ ਪਿੰਡਾਂ 'ਚ ਪਤਾ ਕਰਾਂ ਇਹਨਾਂ ਦਾ ਵਸੇਬੇ ਦਾ, ਤੇ ਉਹਨੇ ਹੋਕਾ ਦਵਾਇਆ ਵੀ ਐਸਡੀਓ ਆਉਂਦਾ ਭਾਈ, ਇੱਥੇ ਸੜਕ ਤੇ ਇਕੱਠੇ ਹੋ ਜਾਓ ਜਿੰਨੇ ਬੰਦੇ ਆ। ਉਹਨਾਂ 'ਚ ਅਸੀਂ ਵੀ ਸੜਕ ਤੇ ਗਏ। ਸਾਡੇ 'ਚ ਅਸੀਂ ਮੁੰਡੇ ਸੀ ਤਗੜੇ, ਸਾਡਾ ਇੱਕ ਦਾਦਾ ਲੱਗਦਾ ਸੀ ਸਰਬਣ ਨਾਂ ਦਾ ਬੰਦਾ, ਉਹ ਸੀ ਪੁਰਾਣਾ, ਉਹ ਗਿਆ ਵੀ ਚਲੋ ਭਾਈ ਸੁਣਦੇ ਆ ਗੱਲ। ਐਸਡੀਓ ਨੇ ਸੜਕ ਤੇ ਆ ਕੇ ਜੀਪ ਠੱਲੀ, ਹਾਂ ਬਈ ਕਿਵੇਂ ਆ ਵਸੇਬਾ? ਅਸੀਂ ਇੱਕ ਪਾਸੇ ਖੜੇ ਸੀ। ਹਾਂ ਵੀ ਤੁਸੀਂ ਸਰਦਾਰੋ ਕਿਵੇਂ ਆ, ਵੱਖਰੇ ਜੇ ਖੜੇ ਹੋ ਇਹਨਾਂ ਨਾਲੋਂ? ਉਹਨੇ ਦਾਦੇ ਨੇ ਦੱਸਿਆ ਮੇਰੇ ਨੇ ਵੀ ਅਸੀਂ ਭਾਈ ਸਾਡੀ ਜ਼ਮੀਨ ਪਾਕਿਸਤਾਨ 'ਚ ਰਹਿ ਗਈ, ਕੁਛ ਘਰ ਉਧਰੋਂ ਆਏ ਆ ਸਾਡੇ, ਕੁਛ ਅਸੀਂ ਇੱਥੋਂ ਦੇ ਮੂਲ ਵਾਸੀ ਆ, ਹਾਂਜੀ। ਆ ਨਾਲ ਦੇ ਪਿੰਡ ਦੇ, ਤੇ ਅਸੀਂ ਇੱਥੇ ਆ ਜ਼ਮੀਨ ਸਾਡੇ ਕੋਲ ਹੈ। ਉਹ ਆਦਾ ਕੋਈ ਗੱਲ ਨਹੀਂ, ਮੇਰੀ ਗੱਲ ਸੁਣ ਲਓ, ਆਦਾ ਦੱਸੋ ਤੁਸੀਂ ਇੱਥੋਂ ਦੇ ਮੂਲ ਵਾਸੀ ਹੋ? ਹਾਂਜੀ। ਉਧਰੋਂ ਵੀ ਆਏ ਹੋ? ਹਾਂਜੀ। ਚਲੋ ਤੁਹਾਨੂੰ ਜਿਹੜੇ ਉਧਰੋਂ ਆਏ ਤੁਹਾਨੂੰ ਤਾਂ ਇੱਥੇ ਮਿਲ ਗਈ ਨਾ ਪਹਿਲਾਂ, ਤੇ ਤੁਸੀਂ ਉਹ ਕਰੋ ਭਾਈ, ਕਿੰਨੇ ਘਰ ਹੋ? ਅਸੀਂ ਆਖਿਆ 14। ਉਹਦਾ ਭਾਈ ਆ 14 ਘਰ ਆ ਚੌਧਰੀਆਂ ਦੇ ਲਾਲੂ ਨਾਲ, 14 ਹੀ ਇਹਨਾਂ ਦੇ ਲਾਲੂ ਨਾਲ। ਅਸੀਂ ਆਖਿਆ ਠੀਕ ਹੈ, ਸਾਨੂੰ ਕੀ ਹੈ, ਤਾਂ ਦਾਣਾ ਪਾਣੀ ਪਿੰਡੋਂ ਲਿਆਉਨੇ ਆ ਤੇ ਇਹਨਾਂ ਨੂੰ ਸੌਖ ਹੋ ਜੂਗੀ। ਉਹ ਫਿਰ ਚੌਧਰੀਆਂ ਨੇ ਵੇਖ ਗਾ ਕੰਮ ਵਿਖਾਇਆ। ਅੱਜ ਦੁਨੀਆ 'ਚ ਹੈ ਨਹੀਂ ਉਹੋ ਜਿਹਾ ਬੰਦਾ ਕੋਈ, ਅੱਜ ਵੀ ਚੜਿਆ ਫਿਰੇ ਕੋਈ ਸਰਦਾਰ ਜਾਂ ਕੋਈ ਕੌਮ। 14 ਹੋ ਗਏ ਆਪਾਂ, ਹਾਂ 14 ਹਾਲੇ, ਹਾਂ ਇੱਕ ਟੱਗਾ ਤੇਰਾ ਤੇ ਇੱਕ ਮੇਰਾ ਇੱਕ ਮੇਰਾ। ਕੀ ਬਾਤ ਹੈ। 2 ਜਾਣੇ ਰਲ ਜੀਏ ਆਪਾਂ ਇੱਕ ਹਾਲ ਤੇ। ਉਹਨਾਂ ਨੇ ਇੱਕ ਟੱਗਾ ਲਾ ਕੇ ਇੱਕ ਹਾਲ ਬਣਾ ਲਿਆ। ਫਿਰ ਜੇ ਉਹਨਾਂ ਦਾ ਕੋਈ ਹੋਰ ਬੰਦਾ ਰਹਿ, ਉਹ ਭਾਈ ਆ ਗੱਲ ਸੁਣ, ਇਹ ਤੂੰ ਵਾਹ ਲਿਆ ਕਰ ਡੱਗੇ ਸਾਡੇ ਤੇ ਤੀਜਾ ਹੋ ਜਾ। ਤੀਜਾ ਹੋ ਜਾ। 3 ਹੋ ਗਏ ਇੱਕ ਹਾਲ ਮਗਰ। ਇਹ ਸਾਡੇ ਨਾਲ ਕਮੂਆਂ ਨੇ ਵਾਹੀ ਕੀਤੀ ਹੈ। ਵਾਹ ਜੀ, ਇਹੋ ਜੀ ਯਾਦ ਹੁਕਮ ਵਾਹ ਲਈ। ਕਮਾਲ। ਅੱਜ ਦੇ ਜ਼ਮਾਨੇ 'ਚ ਕਿਹਦੇ ਕੰਮ ਇੰਨੀ ਕਮਾਈ ਵਾਲੇ ਬੰਦੇ, ਉਹਨਾਂ ਨੂੰ ਨਹੀਂ ਪਤਾ ਜਿਹੜੇ 2 ਰਹਿ ਗਏ ਮਗਰਲੇ ਪਹਿਲੇ ਟੱਬਰ ਦੇ ਸੀ, ਉਹ ਛੜੇ ਸੀ, ਉਹ ਰਹਿ ਗਏ।
ਉਹ ਜਦੋਂ ਸਾਡੇ ਭਾਦੋਂ ਤੋਂ ਲੈ ਕੇ ਕਹਿ ਲਾਂ ਮੈਂ ਭਾਦੋਂ 'ਚ ਜ਼ਿਆਦਾ ਵੱਡਾ ਇਕੱਠੀ ਹੋਈ ਹੈ। ਸੌਣ ਗਿਆ, ਭਾਦੋਂ ਗਿਆ, ਅੱਸੂ ਗਿਆ, ਕੱਤੇ ਦੇ ਮਗਰਲੇ ਪਾਸੇ ਮੱਘਰ ਚੜ੍ਹੇ। ਉਹ 2 ਜਣੇ ਪਿੰਡ ਵਿੱਚ ਦੀ ਆਏ, ਆਪਣੇ 12 ਮੂੜ ਦੀ ਰਾਹ ਹੈ। ਉਹ ਲੰਘੇ, ਉਹਨਾਂ ਦੇ ਤੇੜ ਪੋਥੀਆਂ ਗਲ 'ਚ ਝੱਗਾ ਕੋਈ ਨਹੀਂ, ਸਿਰ ਤੇ ਪੱਗ ਕੋਈ ਨਹੀਂ, ਪੈਰੀਂ ਜੁੱਤੀ ਕੋਈ ਨਹੀਂ, ਤੇ ਉਹ ਲੰਘੇ ਜਾਂਦੇ ਆ। ਤੇ ਦਾਦਾ ਮੇਰਾ, ਅਸੀਂ ਥੜਾ ਜਿਹਾ ਅਸੀਂ ਉੱਥੇ ਬੈਠੇ ਸਾਂ, ਉਹ ਪੁਰਾਣਾ ਸੀ ਦਾਦਾ, ਉਹਨੇ ਇਸ਼ਾਰਾ ਕੀਤਾ ਆ ਜਾਓ ਉਰੇ। ਉਹ ਆ ਗਏ। ਹਾਂ, ਕਿਵੇਂ ਤੁਸੀਂ ਕਿਵੇਂ ਨੰਗ ਤੜਕੇ ਹੋ? ਉਹ ਫਿਰ ਆਪਦੀ ਮੁਸਲਮਾਨਾਂ ਵਾਲੀ ਬੋਲੀ, ਉਹ ਸਰਦਾਰ ਨੰਗ ਦੜੰਗੇ ਦੀ ਟੁੱਗਰ ਕੋਈ ਨਹੀਂ, ਛਿੱਤਰ ਕੋਈ ਨਹੀਂ, ਵੱਜੇ ਆਉਂਦਿਆਂ ਦੇ ਜੱਗੇ ਪਾਠ ਗਏ ਆ, ਆ ਸਿਰ ਤੇ ਪੋਤੀਆ ਕੋਈ ਨਹੀਂ, ਤੇ ਗਲ 'ਚ ਜੱਗਾ ਰਹਿ ਗਿਆ, ਲੰਗੋਟੀ। ਉਹਦਾ ਕੋਈ ਨਹੀਂ, ਆ ਜਾਓ ਬਹਿ ਜਾਓ। ਫਿਰ ਰਹੋਗੇ ਗਾਂ ਕਿੱਥੇ? ਸਰਦਾਰ ਜਿੱਥੇ ਕੋਈ ਜਗ੍ਹਾ ਮਿਲ ਗਈ ਰਹਿ ਪਾਂਗੇ। ਫਿਰ ਉੱਥੇ ਹੀ ਬੈਠ ਕੇ ਉਹ ਥੜੇ ਤੇ ਬੈਠ ਕੇ ਵਿਹਲੀ ਸੀ ਦਾਦੇ ਦੀ। ਉਹ ਆਦਾ ਬਹਿ ਜਾਓ ਇੱਥੇ, ਮੈਂ ਤੁਹਾਨੂੰ ਰੋਟੀ ਲਿਆ ਕੇ ਦਿੰਦਾ। ਰੋਟੀ ਲਿਆਂਦੀ, ਖਾਓ। ਤੁਹਾਨੂੰ 2 ਕੁੜਤੇ ਲਿਆਂਦੇ, ਉਹਨਾਂ ਨੂੰ ਪਾਓ ਗਲ 'ਚ। ਆਹ ਕਮਰੇ 'ਚ ਰਹੋਗੇ ਤੁਸੀਂ। ਰਹਿਣ ਨੂੰ ਥਾਂ ਦੇਤਾ, ਕਿਉਂਕਿ ਮੰਜੇ 10 ਖਾਲੀ ਪਏ ਸੀ। ਉਹ ਦੂਜੇ ਦਿਨਾਂ ਦੇ ਸਰਦਾਰ ਜੀ ਸਾਨੂੰ ਕੰਮ ਦੇ ਦਿਓ ਕੋਈ, ਵਿਹਲੇ ਨਹੀਂ ਸੀ। ਕੰਮ ਕੀ ਕਰ ਲਓਗੇ ਤੁਸੀਂ? ਅਸੀਂ ਸਰਦਾਰ ਜੋ ਕੰਮ ਹੋਵੇ, ਖੇਤ ਤੂੰ ਕੰਮ ਦੇ ਦੇ ਸਾਨੂੰ, ਅਸੀਂ ਕੰਮ ਕਰ ਲਾਂਗੇ। ਤੇ ਉਹ ਆਦਾ ਲੈ, ਉੱਥੇ ਖੇਤ ਲੈ ਗਿਆ, ਲੈ ਆਹ ਦਾ ਕੱਢੀ ਚਲੋ, ਆਹ ਦਾਤੀਆਂ ਲੈ ਲਓ ਤੇ ਕੱਢ ਕੇ ਇੱਥੇ ਛੱਡਿਆ ਕਰੋ ਬਾਹਰ, ਤੇ ਹੱਥ ਨੇ ਆ ਜਾ ਕਰੋ, ਮੈਂ ਤੁਹਾਨੂੰ ਰੋਟੀ ਦੇਵਾਂਗਾ। ਉਹ ਉਹਨਾਂ ਨੂੰ ਰੋਟੀ ਦੇਣ ਲੱਗ ਗਿਆ। ਉਹ ਆਦਾ ਫਿਰ ਤੁਹਾਨੂੰ ਦਿਹਾੜੀ ਕੀ ਦੇਵਾਂ? ਉਹ ਆਦੇ ਸਰਦਾਰ ਜਿਹੜਾ ਮਰਜ਼ੀ ਦੇ ਦੇ, ਅਸਾਂ ਤਾਂ ਰੋਟੀ ਬਹੁਤ ਹੈ। ਉਹ ਫਿਰ ਉਦੋਂ ਉਹਨਾਂ ਨੂੰ 2 ਆਨੇ 3 ਆਨੇ ਦਿਹਾੜੀ ਦੇਣ ਲੱਗ ਗਿਆ। ਅੱਛਾ, ਤੁਸੀਂ ਬਾਬਾ ਸੋਹਣ ਸਿੰਘ ਪਕਣਾ ਦੀ ਗੱਲ ਕੀਤੀ। ਬਾਬਾ ਸੋਹਣ ਸਿੰਘ ਪਕਣਾ ਇੱਕ ਜਲਸੇ 'ਚ ਮੈਂ ਬੋਲਦਾ ਸੁਣਿਆ ਮੋਗੇ। ਹਾਂਜੀ। ਬਹੁਤ ਵੱਡਾ ਇਕੱਠ ਹੋਇਆ, ਕਿਸਾਨ ਲਹਿਰ ਸੁਣੀ ਸੀ। ਹਾਂਜੀ। ਕਿਸਾਨ ਜਿਹੜੇ ਜ਼ਗੀਰਦਾਰ ਸੀ ਨਾ ਪੰਜਾਬ ਦੇ, ਆ ਮੈਨੂੰ ਰਾਤ ਨੂੰ ਕਈ ਦੇ ਸੁਪਨੇ ਜਾਗਦੇ ਨੂੰ ਗੁੱਸਾ ਬਹੁਤ ਆਉਂਦਾ ਕੈਪਟਨ ਤੇ। ਇਹ ਜ਼ਗੀਰਦਾਰ ਰਾਜੇ ਕਿਵੇਂ ਬਣੇ? ਇਹ ਜ਼ਗੀਰਦਾਰ ਸੀ ਇਲਾਕਿਆਂ ਦੇ, ਵੱਡੀਆਂ ਜ਼ਗੀਰਾਂ ਤੇ ਕਬਜ਼ਾ ਕੀਤਾ ਸੀ। ਉਦੋਂ ਪਿਛੋਂ ਅੰਗਰੇਜ਼ਾਂ ਨੇ ਇਹਨਾਂ ਨੂੰ ਪੱਕੇ ਕਰਤਾ ਵੀ ਆਹ ਤੁਹਾਨੂੰ ਦੇਤੇ, ਆਹ 5 ਪਿੰਡ, 4 ਪਿੰਡ, 2 ਪਿੰਡ। ਉਹਨਾਂ 'ਚ ਜਿਹੜੇ ਬੰਦੇ ਜ਼ਮੀਨ ਵਾਹੁੰਦੇ ਸੀ, ਉਹਨਾਂ ਨੂੰ ਆਖਤਾ ਭਾਈ ਇਹਨਾਂ ਨੂੰ ਹਿੱਸਾ ਦੇ ਦਿਆ ਕਰੋ, ਤੁਸੀਂ ਆਹ ਪਿੰਡ ਸਰਦਾਰ ਦਾ ਹੈ, ਹਿੱਸਾ ਦੇ ਦਿਆ ਕਰੋ, ਦਾਣੇ ਵੰਡ ਕੇ। ਤਾਂ ਰਾਜੇ ਬਣੇ ਇਹ। ਦਾਣੇ ਵੰਡ ਕੇ ਦੇਣੇ। ਦਾਣਿਆਂ 'ਚ ਫਿਰ ਸਰਦਾਰਾਂ ਨੇ ਕੀ ਕਰ ਲਿਆ, ਮਜ਼ਾਰਿਆਂ ਨਾਲ ਉਹਨਾਂ ਨੂੰ ਮਜ਼ਾਰੇ ਆਖਣ ਲੱਗ ਗਏ ਵੀ ਦਾਣੇ ਤਾਂ ਤੂੰ ਮੈਨੂੰ ਦੇਤੇ ਖੇਤ ਵੰਡ ਤੇ, ਹਾਂਜੀ, ਤੇ ਦਾਣੇ ਮੈਨੂੰ ਕਿਰਾਇਆ ਦੇ, ਮੈਂ ਤਾਂ ਸ਼ਹਿਰ ਰਹਿਣਾ, ਕਿਰਾਏ ਦਾ ਦਾਣੇ ਲਿਆਉਣ ਦਾ ਕਿਰਾਇਆ ਵੀ ਲੈਣ ਲੱਗਾ। ਕਿਰਾਇਆ ਵੀ ਲੈਣ ਲੱਗ ਪਏ। ਉਹ ਮਜ਼ਾਰਿਆਂ ਦੇ ਖਿਲਾਫ ਇੱਕ ਲਹਿਰ ਚੱਲੀ ਪੰਜਾਬ 'ਚ। ਇਹ ਰਿਆਸਤਾਂ 'ਚ ਜ਼ਿਆਦਾ ਸਭ ਤੋਂ ਭੈੜੀ ਜਿਹੜੀ ਉਹ ਸੰਗਰੂਰ ਦੀ ਮਿਸਾਲ ਹੈ। ਸੰਗਰੂਰ ਦੇ ਉੱਤੇ ਲਹਿਰ ਵਿੱਚ ਕਾਫੀ ਨੁਕਸਾਨ ਹੋਇਆ। ਹਾਂਜੀ, ਉਹ ਮਜ਼ਾਰਾ ਲਹਿਰ ਤੇ ਸਰਦਾਰਾਂ ਦੀ ਫਿਰ ਗੋਲੀ ਵੀ ਚੱਲੀ। ਅੱਛਾ, ਉਹ 'ਚ ਤੁਸੀਂ ਗਏ ਮੋਗੇ? ਨਹੀਂ, ਅਸੀਂ ਮੋਗੇ 'ਚ ਉੱਥੇ ਉਹ ਇਕੱਠ ਹੋਇਆ ਮਜ਼ਾਰਿਆਂ ਦਾ। ਇਹ ਤਾਂ ਮਜ਼ਾਰੇ ਪਿੱਛੋਂ ਤੋਂ 53 'ਚ ਕੀਤੇ ਆ ਪੱਕੇ ਤਾਂ। ਅੱਛਾ। ਉਹ ਬਾਬਾ ਪਕਣਾ ਜੋ ਜੇਲ੍ਹ ਤੋਂ ਰਿਹਾ ਹੋਇਆ ਨਾ, 27 ਸਾਲ ਜਾਂ 26 ਸਾਲ ਜੇਲ੍ਹ 'ਚ ਬਾਬਾ ਪਕਣਾ 5 ਫੁੱਟ ਦੇ ਪਿੰਜਰੇ 'ਚ ਜੇਲ੍ਹ ਰਿਹਾ, ਤੇ 5.5 ਫੁੱਟ ਕੱਢ ਸੀ ਬਾਬੇ ਪਕਣੇ ਦਾ। ਆ 6.5 5 ਫੁੱਟ ਦੇ ਨਾ ਪਿਆ ਲੰਮਾ, ਨਾ ਖੜਾ ਹੋ ਸਕਣਾ। ਉਹਦੇ ਵਿੱਚ ਹੀ ਹੱਗਣਾ ਮੂਤਣਾ ਤੌੜਾ ਦਿੱਤਾ ਸੀ, ਹੱਗਣ ਮੂਤਣ ਨੂੰ। ਉਹ ਉੱਥੋਂ ਜੋ ਨਿਕਲਿਆ, ਆਜ਼ਾਦ ਹੋ ਗਿਆ, ਦੇਸ਼ ਤੇ ਨਿਕਲਿਆ, ਤੇ ਉੱਥੇ ਇਕੱਠ ਹੋਇਆ ਮੁਜ਼ਾਰਿਆਂ ਦਾ ਮੋਗੇ। ਉੱਥੇ ਉਹਨੇ ਜਦੋਂ ਬੋਲਦਾ, ਮੈਂ ਪਹਿਲੀ ਵਾਰੀ ਵੇਖਿਆ ਬਾਬਾ ਉੱਥੇ, ਉਹ ਤੋਂ ਪਿੱਛੋਂ ਫੋਟੋ ਹੀ ਵੇਖੀਆਂ। ਹਾਂ ਬਈ ਬਾਬਾ ਸੋਹਣ ਤੋਂ ਬੋਲੂਗਾ ਬਈ,
ਭਕਨਾ ਜੀ ਭਕਨੇ ਪਿੰਡ ਆ ਉਹਦਾ ਬਾਬਾ ਖੜਾ ਹੋਇਆ, ਉਹਨੇ ਫਤਿਹ ਬੁਲਾਈ, ਉੱਠੇ। ਉਹ ਆਲਾ ਮਿੱਤਰੋ ਜੋ ਕੁਝ ਹੋਇਆ ਪਿੱਛੇ ਉਹ ਤਾਂ ਤੁਸੀਂ ਛੱਡ ਦਿਓ, ਜੋ ਕੁਛ ਅਸੀਂ ਕੁੱਟਾਂ ਖਾ ਲੀਆਂ, ਜੇਲ੍ਹਾਂ ਕੱਟ ਲੀਆਂ, ਕਿਉਂਕਿ ਉਹ ਅੰਡੇਮਾਨ ਜੇਲ੍ਹ 'ਚ ਰਿਹਾ ਸੀ। ਉਹ ਜ਼ਿਮੀਂਦਾਰੋ ਇਸ ਇਲਾਕੇ ਦੇ ਹੋ, ਤੁਹਾਡੇ ਏਰੀਏ 'ਚ ਜਵਾਰ ਬੀਜਦੇ ਆ ਬਹੁਤ, ਤੇ ਜਵਾਰ ਵੱਢ ਕੇ ਵੱਟ ਤੇ ਸਿੱਟ ਦਿਓ, ਵੱਢ ਵੱਤਰ ਛੋਲੇ ਬੀਜ ਦਿਓ, ਓਏ ਕੋਰ ਪੱਕ ਜਾਂਦੇ ਐ, ਵੱਢ ਸਿੱਟ ਦਿਓ। ਭਾਵ ਚਿੱਟੇ ਲਫ਼ਜ਼ਾਂ 'ਚ ਓਏ ਸਰਕਾਰ ਕੱਚੀ ਆ, ਕਰ ਲੋ ਕੁੱਟ ਕੇ ਕਬਜ਼ਾ। ਜੇ ਸਰਕਾਰ ਨੇ ਤਣੇ ਮਾਰ ਲਈ ਮੁੜ ਕੇ ਨਹੀਂ ਪੱਟੀ ਜਾਣੀ। ਇਹ ਕੌਮੀ ਸਰਮਾਏਦਾਰੀ ਆ। ਹੁਣ ਜੇ ਢਾਹ ਲਓਗੇ ਹੁਣ ਤੇ ਢਹਿ ਜੂ, ਨਹੀਂ ਤਾਂ ਨਹੀਂ। ਉਹੀ ਇਹ ਲਫ਼ਜ਼ ਵੀ ਸੁਣ ਸੁ ਪਕੜੇ ਦੇ ਉੱਥੇ ਹਿੰਦੀ ਆ ਜਿਹੜੇ ਲੋਕ ਹਾਂਜੀ ਨਾਨਕ ਦੇ ਇੰਨੇ ਪੁਜਾਰੀ ਆ, ਮੈਂ ਕੋਈ ਸਰਦਾਰ ਨਹੀਂ ਸਹੀ ਦੇਖਿਆ। ਸਹੀ ਗੱਲ ਹੈ, ਇਹ 'ਚ ਕੋਈ ਸ਼ੱਕ ਨਹੀਂ ਜੀ। ਕਿਉਂਕਿ ਮੈਂ ਇੱਕ ਵਾਰੀ ਗੁਜਰਾਤ ਗਿਆ ਸੀ, ਹਾਂਜੀ ਮੈਂ ਕਈ ਸਵਾਲ ਮੇਰੇ ਸਰਦਾਰਾਂ ਨਾਲ ਵੀ ਆ, ਪਰ ਮੈਨੂੰ ਕਈ ਕਰਨ ਨਹੀਂ ਦਿੰਦੇ ਇਹ, ਤੇ ਕਈ ਵਾਰੀ ਖੁੱਦੇ ਵੀ ਨਹੀਂ ਸਾਂਝੇ। ਹਾਂਜੀ ਸਰਦਾਰਾਂ ਨੂੰ ਜੇ ਪੁੱਛੀਏ ਨਾ ਹਾਂਜੀ ਬਈ ਬਾਬਾ ਨਾਨਕ ਗੁਜਰਾਤ ਗਿਆ ਹੈ, ਹਾਂਜੀ ਉੱਥੇ ਇੱਕ ਕਿਲ੍ਹਾ ਹੈ ਜਿਹੜਾ ਢੱਠਾ ਪਿਆ ਹੁਣ, ਉਹ ਬੰਦਰਗਾਹ ਹੈ ਹਾਂਜੀ ਹਾਂਜੀ ਜਿੱਥੋਂ ਬਾਬਾ ਕਦੇ ਕਿਸ਼ਤੀ ਤੇ ਜਾਂ ਆਕਾਸ਼ ਤੇ ਬਾਹਰ ਨੂੰ ਗਿਆ ਹੈ। ਉੱਥੇ ਉਸ ਸਿੱਧੀ ਨੇ ਸਾਨੂੰ ਜਿਹੜਾ ਉੱਥੇ ਗੁਰਦੁਆਰਾ ਢੱਠਾ ਪਿਆ ਹੈ, ਹਾਂਜੀ। ਉਹਨੇ ਵਿਖਾਈਆਂ ਉਹਦੀਆਂ ਚੱਪਲਾਂ ਵੀ, ਆਹ ਚੱਪਲਾਂ ਬਾਬੇ ਦੀਆਂ ਹੈ। ਬਾਬੇ ਖਲਾਮ ਬਸਦੀਆਂ ਹਾਲੇ। ਹਾਂ, ਬਾਬੇ ਦੀਆਂ ਖੜਾਵਾਂ ਆ ਪਈਆਂ ਜੀ ਦੇ ਵਿੱਚ ਅੰਗੂਠਿਆਂ ਵਾਲੇ ਥਾਂ ਏਡੇ ਏਡੇ ਟੋਏ। ਵੀ ਆਪਣੇ ਵੀ ਜਿਹੜੇ ਮੁਸਲਮਾਨਾਂ ਵੀਰਾਂ ਨੇ ਕੁੜੀਆਂ ਨੂੰ ਵੀ ਚੱਕਿਆ ਪਾਕਿਸਤਾਨ 'ਚ, ਤੇ ਇੱਧਰ ਸਿੱਖਾਂ ਨੇ ਵੀ ਘੱਟ ਨਹੀਂ ਕੀਤੀ। ਨਾ ਕੋਈ ਘੱਟ ਨਹੀਂ ਕੀਤੀ, ਕੰਮ ਦੋਨੇ ਮਾੜੇ ਸੀ। ਦੋਵੇਂ ਮਾੜੇ, ਹਾਂਜੀ ਮਾੜੇ ਤੇ ਦੋਵੇਂ ਹੀ ਮਾੜੇ ਆ, ਦੋਨੇ ਮਾੜੇ ਆ। ਦੋਵੇਂ। ਇਸ ਕਰਕੇ ਆਪਾਂ ਲੱਗੇ ਵੀ ਜੇ ਉਹਨੇ ਮਾੜਾ ਕੀਤਾ ਤੇ ਕੁੜੀਆਂ ਵਿਚਾਰੀਆਂ ਦਾ ਕੋਈ ਕਸੂਰ ਨਹੀਂ ਸੀ। ਕਿਸੇ ਬੰਦੇ ਦਾ ਕੋਈ ਗੁਨਾਹ ਨਹੀਂ। ਸਾਡੇ ਜਿਹੜੇ ਲੋਕ ਰਹਿੰਦੇ ਸੀ, ਨਾਈ, ਮਰਾਸੀ ਹਾਂਜੀ ਤੇ ਤੇਲੀ ਹਾਂਜੀ ਤੇ ਤਾਣੀ ਬੁਣਨ ਵਾਲੇ ਜਲਾਏ, ਹਾਂਜੀ ਹਾਂਜੀ ਇਹੋ ਜਿਹੀਆਂ ਕੌਮਾਂ ਸੀ ਜਿਹੜੇ ਤੇ ਬਾਕੀ 60-70 ਘਰ ਸੀ। ਹਾਂਜੀ ਜ਼ਿਆਦਾ ਨੁਕਸਾਨ ਆਪਣੇ ਕੀਤਾ ਆਪਣੇ ਲਫੰਗਿਆਂ ਨੇ ਦੱਸਿਆ। ਹਾਂ, ਲੁੱਟਾਂ ਕਰਨ ਵਾਲੇ ਇਹ ਉਧਰ ਵੀ ਸੀਗੇ ਤੇ ਇੱਧਰ ਵੀ ਸੀਗੇ, ਇੱਧਰ ਵੀ ਹੈਗੇ। ਤੇ ਆਮ ਜਨਤਾ ਉਹਦੇ 'ਚ ਪਰੇਸ਼ਾਨ ਹੋਈ। ਮਾਰੀ ਗਈ, ਉਹ ਗਰੀਬ ਮਾਰੇ ਗਏ ਲੋਕ, ਭਾਵੇਂ ਗਰੀਬ ਸੀ ਭਾਵੇਂ ਨਹੀਂ, ਹਾਂਜੀ ਉਹ ਮਦਦ ਕਰਕੇ ਮਾਰੇ ਗਏ ਲੋਕ। ਅੰਕਲ ਜੀ, ਅਸੀਂ ਪੰਜਾਬੀ ਲਾਈਵ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦਾ ਜਿਹੜਾ ਅਸੀਂ ਸਮਾਂ ਦਿੱਤਾ, ਇਹਦਾ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਕਈ ਗੱਲਾਂ ਸਾਨੂੰ ਵੀ ਨਹੀਂ ਪਤਾ, ਜਦੋਂ ਤੁਹਾਡੀਆਂ ਦਿਲ ਦੀਆਂ ਗੱਲਾਂ ਸੁਣਦੇ ਹਾਂ ਤੇ ਸਾਨੂੰ ਆਪਣੇ ਪਤਾ ਲੱਗਦਾ, ਤੇ ਸਰੋਤਿਆਂ ਨੂੰ ਇਹ ਲੈ ਕੇ ਜਾਈਦੀਆਂ। ਅੰਕਲ ਜੀ ਆਪਣੇ ਮੂੰਹ ਮਿੱਠਾ ਕਰੋ, ਤੇ ਤੁਹਾਡਾ ਥੈਂਕ ਯੂ ਜੀ।